ਜਿਹੜਾ ਆਪਣੀ ਜ਼ਬਾਨ ਨਾਲ ਪਿਆਰ ਨਹੀਂ ਕਰਦਾ ਉਹ ਅਸਲ 'ਚ ਆਪਣੇ ਆਪ ਨਾਲ ਹੀ ਪਿਆਰ ਨਹੀਂ ਕਰਦਾ। ਕਿ ਡੋਰੇ ਖਿੱਚ ਕੇ ਨਾ ਕਜਲਾ ਪਾਈਏ ਨੀ ਮਾਪਿਆਂ ਦੇ ਪਿੰਡ ਕੁੜੀਏ ਥੋੜਾ ਹੱਸੀਏ ਤੇ ਬਹੁਤਾ ਸ਼ਰਮਾਈਏ ਮਾਪਿਆਂ ਦੇ ਪਿੰਡ ਕੁੜੀਏ। ਵਾਹ। ਤੇ ਦੂਸਰਾ ਇੱਕ ਹੋਰ ਗੀਤ ਸੀ ਜੀ ਕਿ ਫੁੱਲ ਟਿੱਕੀਆਂ ਨਾ ਕੱਢ ਕੁੜੀਏ ਬਾਪੂ ਆ ਕੇ ਮਾਰੂਗਾ। ਹਾਂਜੀ ਕਿ ਮੰਜੀ ਦੇ ਉਤਲੇ ਪਾਸੇ ਮਸਨ ਬਜ਼ੁਰਗ ਬੈਠਾ, ਪਿਓ ਬੈਠਾ, ਚਾਚਾ ਬੈਠਾ, ਵੱਡਾ ਭਰਾ ਬੈਠਾ, ਉਹਦੇ ਤੋਂ ਮੰਜੀ ਦੇ ਉਤਲੇ ਪਾਸੇ ਸਰਾਣੇ ਵਾਲੇ ਪਾਸੇ ਨਹੀਂ ਬਹਿਣਾ। ਵਾਹ। ਛੋਟੇ ਨੇ ਹੇਠ ਪੁਆਂਦਾ ਵਾਲੇ ਪਾਸੇ ਬਹਿਣਾ ਜੀ। ਇਹ ਇੱਕ ਅਦਬ ਦਾ ਤਰੀਕਾ ਸੀ। ਉਹ ਜਿਹੜਾ ਸਮਾਜ ਸੀ ਉਹਦੇ ਅੰਦਰ ਇਹ ਸਾਰੀ ਤਰਬੀਅਤ ਦੱਸੀ ਜਾਂਦੀ ਸੀ ਕਿ ਪਿੰਡ ਦਾ ਜਿਹੜਾ ਵੀ ਵੱਡਾ ਹੈ ਜੀ ਉਹਦਾ ਆਦਰ ਕਰਨਾ ਹੈ। ਕਿਸੇ ਨੇ ਜਾ ਕੇ ਦੱਸਿਆ ਹੋਵੇ ਤੇਰੇ ਘਰ ਕੁੜੀ ਜੰਮ ਪਈ ਹੈ, ਕਿਉਂਕਿ ਵਿਆਹ ਨੂੰ ਸਾਲ ਡੇਢ ਹੀ ਹੋਇਆ ਸੀ। ਤੇ ਜਦੋਂ ਉਹਨੇ ਸੁਣਿਆ ਨਾ ਵੀ ਮੇਰੇ ਘਰ ਧੀ ਜੰਮ ਪਈ ਹੈ ਤੇ ਉਹਨੇ ਉਸੇ ਵੇ ਆਖਿਆ ਮੇਰੇ ਕੱਪੜੇ ਉਰਾਂ ਲਿਆਓ। ਵਾਹ। ਉਹਨਾਂ ਆਖਿਆ ਕੀ ਹੋਇਆ ਜੀ? ਉਹ ਤੂੰ ਕੌਡੀ ਪਾਣ ਚੱਲਿਆ? ਉਹਨੇ ਆਖਿਆ ਮੈਂ ਕੁੜੀਆਂ ਜੰਮਾਂ, ਮੈਂ ਕੁੜਮਾ ਜੰਮਾਂ ਵਾਲਾ ਬਣ ਗਿਆ, ਮੈਂ ਕੌਡੀ ਖੇਡਦਾ ਮੁੰਡਿਆਂ ਵਾਲੇ ਕੰਮ ਕਰਦਾ, ਹੁਣ ਸੋਹਣਾ ਨਹੀਂ ਲੱਗਦਾ। ਬਜ਼ੁਰਗਾਂ ਜਦੋਂ ਘਰ ਆਉਣਾ ਤੇ ਜਨਾਬ ਉਹ ਸੋਟਾ ਖੜਕਾਉਂਦਿਆਂ ਆਉਣਾ ਤੇ ਧੀਆਂ ਭੈਣਾਂ ਨੇ ਉਸੇ ਵੇਲੇ ਜਨਾਬ ਸਿਰਾਂ ਤੇ ਦੁਪੱਟੇ ਲੈ ਲੈਣੇ ਔਰ ਸਿਰਾਂ ਤੇ ਦੁਪੱਟੇ ਤੇ ਆਖਣਾ ਬਾਬਾ ਜੀ ਆ ਗਿਆ ਜੇ। ਉਹ ਅੱਖਾਂ ਨੀਵੀਆਂ ਕਰਕੇ ਧੀਆਂ ਭੈਣਾਂ ਨੇ ਲੰਘਣਾ। ਉਹ ਬੜਾ ਖੂਬਸੂਰਤ ਸਮਾਜ ਸੀ। ਧੀ ਭੈਣ ਨੂੰ ਸਾਰੇ ਪਿੰਡ ਦੀ ਸਾਂਝੀ ਧੀ ਭੈਣ ਸਮਝਦੇ ਸਨ। ਔਰ ਜਵਾਈ ਜਿਹੜਾ ਵੀ ਆਉਂਦਾ ਸੀ ਉਹਨੇ ਅਗਰ ਪਿੰਡ 'ਚ ਫਿਰਦਿਆਂ ਕਿਸੇ ਗਲਜੇ ਬਾਜ਼ਾਰ ਜਾਣਾ ਜਾਂ ਕਿਸੇ ਦੇ ਡੇਰੇ ਤੇ ਬਹਿਣਾ ਤਾਂ ਉਹਨੂੰ ਇੱਜ਼ਤ ਨਾਲ ਉਤਲੇ ਪਾਸੇ ਮੰਜੀ ਤੇ ਬਿਠਾਣਾ ਹੈ। ਉਹ ਮੁੰਡਾ ਕੰਘੀ ਪਾ ਕੇ ਨਾ ਤੇ ਐਵੇਂ ਵਾਲ ਛਾਲ ਵਾਹ ਕੇ ਬੋਦੇ ਵਾਹ ਕੇ ਤੇ ਗਲੀਆਂ 'ਚ ਫਿਰਦਾ ਨਾ ਪਿਆ ਤੇ ਉਹਨਾਂ ਆਖਣਾ ਕਾਕਾ ਉਰਾ, ਉਹਨੇ ਫੜ ਕੇ ਬਹਿ ਜਾ ਇੱਥੇ ਥੱਲੇ। ਅੱਛਾ, ਉਹਦੇ ਸਿਰ 'ਚ ਬੁੱਕ ਭਰ ਕੇ ਮਿੱਟੀ ਪਾ ਦੇਣੀ। ਤੋ ਪੰਜਾਬੀ ਜਿਹੜੀ ਹੈ ਬੜੀ ਮਲਟੀ ਡਾਇਮੈਂਸ਼ਨਲ ਵੱਡੀ ਜ਼ਬਾਨ ਹੈ। ਇਹਦੇ 'ਚ ਬਹੁਤ ਜ਼ਿਆਦਾ ਇੱਕ ਲਫ਼ਜ਼ ਜੇ ਕਈ ਲਫ਼ਜ਼ ਨੇ। ਅੱਗੇ ਮਸਜਿਦ ਤੋਂ ਬਣਾਉਣੀ ਸੀ ਕੱਚੀ, ਹੁਣ ਪੱਕੀ ਬਣੇਗੀ ਤੇ ਹਰਚਰਨ ਸਿੰਘ ਦੇ ਭੱਠੇ ਤੋਂ ਇੱਟਾਂ ਆਉਣਗੀਆਂ ਔਰ ਇਹਦੇ 'ਚ ਖੂਹੀ ਵੀ ਪੱਕੀ ਬਣੇਗੀ ਔਰ ਖੂਹੀ ਦਾ ਪਾਣੀ ਸਭ ਤੋਂ ਪਹਿਲਾਂ ਹਰਚਰਨ ਸਿੰਘ ਪੀਏਗਾ। ਵਾਹ ਵਾਹ। ਔਰ ਉਹਨੇ ਫਿਰ ਮਤਲਬ ਇਹ ਉੱਥੇ ਖੂਹੀ ਵੀ ਬਣਵਾਈ, ਮਸਜਿਦ ਵੀ ਪੱਕੀ ਸਾਨੂੰ ਬਣਵਾ ਕੇ ਦਿੱਤੀ। ਅੱਛਾ, ਔਰ ਸਭ ਤੋਂ ਪਹਿਲਾਂ ਜਦੋਂ ਖੂਹੀ ਪੁੱਟੀ ਤੇ ਜਨਾਬ ਉਹਦਾ ਜਿਹੜਾ ਜਦੋਂ ਪਹਿਲਾ ਪਾਣੀ ਨਿਕਲਿਆ ਉਹ ਉਹਨੇ ਪੀਤਾ। ਬਾਬਾ ਦੀਵਾਨ ਹੁੰਦਾ ਸੀ, ਉਹ 2 ਘੜੇ ਪਾਣੀ ਦੇ ਸਾਡੇ ਘਰ ਦੇ ਕੇ ਜਾਂਦਾ ਸੀ ਸਵੇਰੇ ਤੇ 2 ਘੜੇ ਸ਼ਾਮ ਨੂੰ ਦੇ ਕੇ ਜਾਂਦਾ ਸੀ। ਉਹਦੇ ਨਾਲ ਹੀ ਸਾਰਾ ਪੀਣ ਦਾ ਸਿਲਸਿਲਾ ਸੀ, ਉਹਦੇ ਨਾਲ ਹੀ ਸਾਰਾ ਕੱਪੜੇ ਧੋਣ ਦਾ। ਤੇ ਜਿਹੜਾ ਜ਼ਿਆਦਾਤਰ ਕੱਪੜੇ ਬੀਬੀਆਂ ਜਿਹੜੀਆਂ ਨੇ ਛੱਪੜਾਂ ਤੇ ਜਾ ਕੇ ਧੋਂਦੀਆਂ ਸਨ। ਉਸ ਵੇਲੇ ਛੱਪੜਾਂ ਦੇ ਪਾਣੀ ਬੜੇ ਸਾਫ਼ ਹੁੰਦੇ ਸਨ। ਉਸ ਜਗ੍ਹਾ ਤੋਂ ਲੰਘਦੇ ਸਨ ਜਿੱਥੇ ਦਰਿਆ ਦਾ ਪਾਟ ਖੁੱਲ੍ਹਾ ਹੁੰਦਾ ਸੀ, ਕਿਉਂਕਿ ਜਿੱਥੇ ਦਰਿਆ ਦਾ ਪਾਟ ਖੁੱਲ੍ਹਾ ਹੁੰਦਾ ਸੀ ਉੱਥੇ ਪਾਣੀ ਘੱਟ ਡੂੰਘਾ ਹੁੰਦਾ ਸੀ। ਬਾਂਧਾਂ ਬੰਨ੍ਹਣ ਦਾ ਮਤਲਬ ਸੀ ਕਿ ਤੁਹਾਡੀਆਂ ਬੀਬੀਆਂ ਦੇ ਵਾਲ ਘੋੜਿਆਂ ਦੀਆਂ ਪੂਛਲਾਂ ਨਾਲ ਬੰਨ੍ਹ ਕੇ ਤੇ ਘੋੜਿਆਂ ਨੂੰ ਨਠਾਵਾਂਗੇ। ਕੋਈ ਘੜੀ ਨਹੀਂ ਸੀ ਹੁੰਦੀ ਉਸ ਜ਼ਮਾਨੇ 'ਚ, ਟਾਈਮ ਵੇਖਣ ਵਾਲਾ ਕੋਈ ਕਲਾਕ, ਕੋਈ ਟਾਈਮ ਪੀਸ, ਕੋਈ ਇਸ ਤਰ੍ਹਾਂ ਦੀ ਸ਼ਾਇਦ ਨਹੀਂ ਸੀ ਹੁੰਦੀ। ਤਾਰਿਆਂ ਨੂੰ ਵੇਖ ਕੇ ਤੇ ਜਨਾਬ ਉਹ ਲੋਕ ਚੱਲਦੇ ਸਨ। ਕਿੱਲਾ ਜ਼ਮੀਨ ਵਾਹਿਆ ਇੱਕ ਹਲ ਨਾਲ 12 ਕੋਹ ਪੈਂਦਾ ਹੁੰਦਾ ਹੈ। ਵਾਹ ਵਾਹ। ਯਾਨੀ 12 ਤੇ 12 36 ਮੀਲ। ਸਾਰੀ ਕਾਇਨਾਤ ਦੇ ਕੀੜੇ ਮਕੌੜੇ ਹਸ਼ਰਾਤ ਤੋਂ ਅਰਜ਼ ਸਾਰੇ ਜ਼ਿਮੀਂਦਾਰ ਦੀ ਉਗਾਈ ਹੋਈ ਫਸਲ ਖਾਂਦੇ ਨੇ। ਬਿਸਮਿल्लाह रहमान रहीम। शुरू खुदा दे नामों जिस दा जोड़ जवाब ना कोई, जिस दी रहमत बख्शिश वाला अंत हिसाब ना कोई। प्यारे वेखन वालिओ, पंजाबी माँ बोली दे जुबानो अदब ते सकाफत दे फरोग ते वधावे ते चढ़तल लई शुरू कीते जान वाले ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਅੱਜ ਫੇਰ ਸਾਡੇ ਉਚੇਚੇ ਪ੍ਰਾਹੁਣੇ ਨੇ, ਸਾਡੇ ਦੇਸ਼ ਪੰਜਾਬ ਦੇ ਮਹਾਨ ਸੂਝਵਾਨ ਬੜੇ ਉੱਚ ਪੱਧਰ ਦੇ ਲਿਖਾਰੀ ਨੇ, ਕੀਵੀ ਨੇ, ਇਹਸਾਨੁੱਲਾ ਬਾਜਵਾ ਸਾਹਿਬ ਅਕਸਰੋ ਪੇਸ਼ਤਰ ਸਾਡੇ ਪ੍ਰੋਗਰਾਮਾਂ ਦੇ ਵਿੱਚ ਤਸ਼ਰੀਫ ਲਿਆਉਂਦੇ ਨੇ ਤੇ ਆਪਣੀਆਂ ਮੱਤ ਭਰੀਆਂ ਗੱਲਾਂ ਦੇ ਨਾਲ, ਬੜੀਆਂ ਇਨਫੋਰਮੇਟਿਵ ਆਪਣੀਆਂ ਬਾਤਾਂ ਦੇ ਨਾਲ
ਬੜੇ ਸੋਹਣੇ ਦੇਸ਼ ਪੰਜਾਬ ਦੇ ਰੰਗ ਤੇ ਦੇਸ਼ ਪੰਜਾਬ ਦੇ ਪੱਖ ਜਿਹੜੇ ਨੇ ਉਹਨਾਂ ਬਾਰੇ ਸਾਨੂੰ ਤੇ ਸਾਡੇ ਮੁਹਤਰਮ ਮੁਅੱਕਰ ਤੇ ਮੁਫੱਖਰ ਵਿਊਅਰਸ ਨੂੰ ਜਾਣਕਾਰੀ ਦਿੰਦੇ ਨੇ। ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਬਾਜਵਾ ਸਾਹਿਬ ਤੋਂ ਪੁੱਛ ਰਹੇ ਸਾਂ ਕਿ ਅੱਜ ਤੋਂ ਨਿਸਫ ਸਦੀ ਪਹਿਲਾਂ ਜਾਂ 50-60 ਵਰੇ ਪਹਿਲੋਂ ਦਾ ਸਾਡਾ ਜਿਹੜਾ ਪੰਜਾਬ ਸੀ ਉਹ ਕਿਸ ਤਰ੍ਹਾਂ ਦਾ ਸੀ, ਉਹਦਾ ਮੁਹਾਂਦਰਾ ਕੀ ਸੀ, ਉਹਦੇ ਮੁੱਖ ਮੁਹਾਂਦਰੇ ਬਾਰੇ ਗੱਲਬਾਤ ਕਰਦਿਆਂ ਹੋਇਆਂ ਬਾਜਵਾ ਸਾਹਿਬ ਸਾਨੂੰ ਦੱਸਿਆ ਭਈ ਉਹ ਇੱਕ ਕੀੜੀ ਟੁਰਦਾ ਸਮਾਜ ਸੀ, ਜਦੋਂ ਕਿ ਅਜੋਕਾ ਦੌਰ ਜਿਹੜਾ ਜਿਹਨੂੰ ਅਸੀਂ ਡਿਜੀਟਲ ਜਾਂ ਸਾਇੰਸੀ ਦੌਰ ਆਖਦੇ ਹਾਂ, ਇਹ ਬੜਾ ਛਿੜੱਪੇ ਮਾਰਦਾ ਹੋਇਆ ਤੇ ਬੜਾ ਤੇਜ਼ ਰਫ਼ਤਾਰ ਦੌਰ ਹੈ। ਇਸ ਤੋਂ ਅੱਡ ਵੀ ਬਾਜਵਾ ਸਾਹਿਬ ਨੇ ਪੁਰਾਣੇ ਸਾਡੇ ਦੇਸ਼ ਪੰਜਾਬ ਦੀ ਤੇ ਅੱਜ ਕੱਲ੍ਹ ਦਾ ਜਿਹੜਾ ਸਾਡਾ ਦੇਸ਼ ਪੰਜਾਬ ਹੈ ਇਹਦਾ ਇੱਕ ਕੰਪੈਰੀਜ਼ਨ ਔਰ ਇੱਕ ਤਕਾਬੁਲ ਕਰਦਿਆਂ ਹੋਇਆਂ ਬਹੁਤ ਸਾਰੀਆਂ ਸਾਨੂੰ ਜਾਣਕਾਰੀਆਂ ਦਿੱਤੀਆਂ ਵੀ ਉਹ ਕਿੱਡਾ ਸਾਦਾ ਦੌਰ ਸੀ, ਕਿੰਨੇ ਲੋਕ ਆਪਸ ਦੇ ਵਿੱਚ ਮਿਲਾਪੜੇ ਸਨ, ਇੱਕ ਦੂਜੇ ਦਾ ਕਿਵੇਂ ਖਿਆਲ ਕਰਦੀ ਸੀ ਦੁਨੀਆ ਸਾਰੀ। ਅੱਜ ਫਿਰ ਅਸੀਂ ਆਪਣੀ ਗੁਫ਼ਤਗੂ ਦੀ ਲੜੀ ਉੱਥੋਂ ਹੀ ਜੋੜਾਂਗੇ ਜਿੱਥੋਂ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਸਾਡੀ ਗੱਲਬਾਤ ਦੀ ਤਾਣ ਟੁੱਟੀ ਸੀ। ਤੇ ਆਓ ਫਿਰ ਬਾਜਵਾ ਸਾਹਿਬ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਈਏ, ਤੁਹਾਨੂੰ ਉਹਨਾਂ ਦੇ ਨਾਲ ਮਿਲਵਾਈਏ ਤੇ ਉਹਨਾਂ ਨਾਲ ਗੱਲਬਾਤ ਕਰੀਏ ਆਪਣਾ ਪਿਛੋਕੜ ਫਰੋਲਦਿਆਂ ਹੋਇਆਂ। अस्सलाम वालेकुम जनाब जी वालेकुम सलाम, जिਉਂਦੇ ਰਹੋ ਜੀ। बाजवा साहब ये दसो, बड़ी सोहनी तुसी गलबात कर रहे सो, साडे व्यूअर्स ने दर्शकों ने बड़ी पसंद की, बड़े इंडिया तो दुनिया भर च वसन वाले पंजाबी अपनी सकाफत नाल, अपनी जुबान नाल, अपने कल्चर नाल बड़ा चूं के प्यार करते हैं। करना चाहिए जी, जिहड़ा अपनी जुबान नाल प्यार नहीं करता वो असल च अपने आप नाल ही प्यार नहीं करता। वाह, ਤੇ ਉਹਨਾਂ ਬੜੀ ਤੁਹਾਡੀ ਗੱਲਬਾਤ ਨੂੰ ਪਸੰਦ ਵੀ ਕੀਤਾ ਤੇ ਸਾਡੇ ਤੋਂ ਮੰਗ ਵੀ ਕੀਤੀ ਕਿ ਬਾਜਵਾ ਸਾਹਿਬ ਕੋਲੋਂ ਬਹੁਤ ਸਾਰੀਆਂ ਹੋਰ ਗੱਲਾਂ, ਬਹੁਤ ਸਾਰੀਆਂ ਹੋਰ ਇਨਫੋਰਮੇਸ਼ਨਸ ਵੀ ਸਾਨੂੰ ਦਿਵਾਓ। ਸਾਡੀ ਬਿਲਖਸੂਸ ਅੱਜ ਕੱਲ੍ਹ ਦਾ ਜਿਹੜਾ ਸਾਡਾ ਮੁੰਡੀਕਾ ਹੈ, ਸਾਡੇ ਮੁੰਡੇ ਕੁੜੀਆਂ, ਉਹਨਾਂ ਨੂੰ ਤਾਂ ਨਹੀਂ ਪਤਾ ਨਾ ਜੀ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਸਭ ਕੁਝ ਮੈਨੂਅਲ ਸੀ, ਉਦੋਂ ਵਾਈ ਬੀਜੀ ਦੇ ਕੀ ਰੱਛ ਸਨ ਤੇ ਕੀ ਅੰਦਾਜ਼ ਸੀ। ਜੀ ਜੀ ਅੱਛਾ, ਸਭ ਤੋਂ ਪਹਿਲੇ ਅੱਜ ਤੁਸੀਂ ਇਹ ਦੱਸੋ ਮੇਰੀ ਸਰਕਾਰ ਕਿ ਉਸ ਵੇਲੇ ਬੜੀ ਸਾਦਗੀ ਸੀ, ਲੋਕ ਬੜੇ ਮਿਲਨਸਾਰ ਸਨ, ਉਦੋਂ ਤਰਬੀਅਤ ਵੀ ਐਡੇ ਪੜ੍ਹੇ ਲਿਖੇ ਮਾਪੇ ਵੀ ਨਹੀਂ ਸਨ ਹੁੰਦੇ, ਲੇਕਿਨ ਬੱਚੇ ਐਡੇ ਮੁਅੱਦਬ ਹੁੰਦੇ ਸਨ, ਉਹਨਾਂ ਦੀ ਐਡੀ ਖੂਬਸੂਰਤ ਤਰਬੀਅਤ ਕੀਤੀ ਜਾਂਦੀ ਸੀ ਉਸ ਦੌਰ 'ਚ ਜਦੋਂ ਤੁਹਾਡਾ ਵੀ ਬਚਪਨ ਸੀ। ਤੁਸੀਂ ਆਪਣੇ ਬਾਲਪੁਣੇ ਦੇ ਵਿੱਚ ਵੇਖਿਆ ਕਿ ਬਜ਼ੁਰਗਾਂ ਦਾ ਕੀ ਵਰਤਾਰਾ ਹੁੰਦਾ ਸੀ ਘਰ ਦੇ ਵਿੱਚ, ਔਰ ਛੋਟੇ ਕਿਸ ਤਰ੍ਹਾਂ ਉਹਨਾਂ ਦਾ ਅਦਬ ਕਰਦੇ ਸਨ। ਔਰ ਉਸ ਦੌਰ 'ਚ ਸਰ ਸ਼ਰਅ ਖਵਾਂਦਗੀ ਐਡੀ ਜ਼ਿਆਦਾ ਨਹੀਂ ਸੀ, ਹਾਲੇ ਹੁਣ ਤੇ ਮਾਸ਼ਾਅੱਲਾ ਲਿਟਰੇਸੀ ਦਾ ਰੇਟ ਬਹੁਤ ਜ਼ਿਆਦਾ ਹੈ ਅਲਹਮਦੁਲਿਲਾ, ਲੇਕਿਨ ਉਦੋਂ ਸਾਡੀਆਂ ਅਨਪੜ੍ਹ ਸਾਦੀਆਂ ਮਾਵਾਂ ਜਿਹੜੀਆਂ ਕਿ ਸਿਰਫ ਕੁਰਾਨ ਪਾਕ ਜਾਂ ਵਾਜਬੀ ਦੀਨੀ ਤਾਲੀਮ ਜਿੰਨਾ ਹਾਸਲ ਕੀਤੀ ਹੁੰਦੀ ਸੀ, ਪਰ ਅਲਹਮਦੁਲਿਲਾ ਇਸ ਕਦਰ ਉਹਨਾਂ ਦਾ ਮਾਣਯੋਗ ਕਰੈਕਟਰ ਔਰ ਰਵੱਈਆ ਹੁੰਦਾ ਸੀ। ਉਹ ਆਪਣੀ ਔਲਾਦ ਨੂੰ ਵੇਖੋ ਤੁਸੀਂ ਕਿ ਉਹਨਾਂ ਕਿਸ ਤਰ੍ਹਾਂ ਉਹਨਾਂ ਦੀ ਤਰਬੀਅਤ ਕਰਦੀਆਂ ਸਨ, ਪਰਵਰਿਸ਼ ਕਰਦੀਆਂ ਸਨ ਮਾਪੇ। ਔਰ ਉਸ ਵਕਤ ਦੇ ਸਰ ਸਾਡੇ ਅਖਾਣ, ਸਾਡੇ ਲੋਕ ਗੀਤ, ਉਹਨਾਂ ਦੇ ਵਿੱਚ ਵੀ ਸਬਕ ਹੁੰਦਾ ਸੀ। ਇੱਕ ਲੋਕ ਗੀਤ ਅਸੀਂ ਵੀ ਨਿੱਕੇ ਹੁੰਦਿਆਂ ਸੁਣਿਆ ਹੈ ਕਿ ਡੋਰੇ ਖਿੱਚ ਕੇ ਨਾ ਕਜਲਾ ਪਾਈਏ, ਨੀ ਮਾਪਿਆਂ ਦੇ ਪਿੰਡ ਕੁੜੀਏ, ਥੋੜਾ ਹਸੀਏ ਤੇ ਬਹੁਤਾ ਸ਼ਰਮਾਈਏ, ਮਾਪਿਆਂ ਦੇ ਪਿੰਡ ਕੁੜੀਏ। ਵਾਹ। ਤੇ ਦੂਸਰਾ ਇੱਕ ਹੋਰ ਗੀਤ ਸੀ ਜੀ ਕਿ ਫੁੱਲ ਟਿੱਕੀਆਂ ਨਾ ਕੱਢ ਕੁੜੀਏ, ਬਾਪੂ ਆ ਕੇ ਮਾਰੂਗਾ। ਇਸ ਤਰ੍ਹਾਂ ਦੇ ਅਸੀਂ ਨਿੱਕੇ ਹੁੰਦਿਆਂ ਸੁਣੇ ਨੇ। ਤੇ ਬਾਜਵਾ ਸਾਹਿਬ ਉਹ ਇੱਕ ਅੰਦਾਜ਼ ਜਿਹੜਾ ਸੀ ਵੱਡਿਆਂ ਦਾ, ਤਰਬੀਅਤ ਦਾ ਤੇ ਬੱਚਿਆਂ ਦੀ ਸਾਦਤਮੰਦੀ ਦਾ, ਉਹ ਸਾਦੇ ਦੌਰ ਦੇ ਵਿੱਚ ਉਹਦੇ ਬਾਰੇ ਥੋੜਾ ਜਿਹਾ ਦੱਸੋ ਜੀ। ਹਾਂਜੀ, ਗੱਲ ਇਹ ਸੀ ਜੀ ਕਿ ਉਸ ਜ਼ਮਾਨੇ 'ਚ ਆਵਾਜਾਈ ਜਿਹੜੀ ਸੀ ਨਾ, ਉਹਦੇ ਸੰਦ ਬੜੇ ਘੱਟ ਸਨ ਜੀ, ਸੜਕਾਂ ਬੜੀਆਂ ਥੋੜ੍ਹੀਆਂ ਸਨ ਜੀ, ਔਰ ਜਿਹੜੀ ਸਿੱਖਿਆ ਘਰੋਂ ਬੰਦੇ ਨੂੰ ਮਿਲਦੀ ਸੀ, ਬੱਚੇ ਨੂੰ, ਉਹ ਜਿਹੜਾ ਅਖਲਾਕੀ ਤਰੀਕੇ ਨਾਲ ਸ਼ੁਰੂ ਤੋਂ ਬਾਬਿਆਂ, ਚਾਚਿਆਂ, ਦਾਦਿਆਂ ਤੋਂ ਆ ਰਿਹਾ ਸੀ ਜੀ, ਕਿ ਮੰਜੀ ਦੇ ਉਤਲੇ ਪਾਸੇ ਮਸਨ ਬਜ਼ੁਰਗ ਬੈਠਾ, ਪਿਓ ਬੈਠਾ, ਚਾਚਾ ਬੈਠਾ, ਵੱਡਾ ਭਰਾ ਬੈਠਾ,
ਉਹਦੇ ਤੋਂ ਮੰਜੀ ਦੇ ਉਤਲੇ ਪਾਸੇ ਸਰਾਣੇ ਵਾਲੇ ਪਾਸੇ ਨਹੀਂ ਬਹਿਣਾ, ਵਾਹ ਛੋਟੇ ਨੇ ਹੇਠ ਪੁਆਂਦਾ ਵਾਲੇ ਪਾਸੇ ਬਹਿਣਾ ਹੈ। ਜੀ। ਇਹ ਇੱਕ ਅਦਬ ਦਾ ਤਰੀਕਾ ਸੀ। ਪਰ ਇਹ ਪੰਚਾਇਤਾਂ ਸਾਡੀਆਂ ਉਸ ਵੇਲੇ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਇਹ ਸੀ ਕਿ ਜਿਹੜਾ ਬਜ਼ੁਰਗ ਜਾਣਾ ਜਿਹਨੇ ਪੱਗ ਬੰਨ੍ਹ ਕੇ ਗੱਲ ਕਰਨੀ ਹੈ, ਔਰ ਮੁੰਡੇ ਖੁੰਡੇ ਜਿਹੜੇ ਸਨ ਉਹਨਾਂ ਨੂੰ ਹੁਕਮ ਨਹੀਂ ਸੀ ਹੁੰਦਾ ਵੀ ਇਹਨਾਂ ਕੋਲ ਅੱਗੇ ਕੋਈ ਕ੍ਰਾਸ ਡਾਇਲਾਗ ਜਾਂ ਕੋਈ ਗੱਲਬਾਤ ਕਰਨੀ ਹੈ। ਜੇ ਕੋਈ ਪੁੱਛੇ ਤੇ ਫਿਰ ਉਹਨੇ ਦੱਸਣਾ ਹੈ। ਜੀ। ਨਹੀਂ ਤੇ ਇਹ ਸੀ ਕਿ ਉਹ ਜਿਹੜਾ ਸਮਾਜ ਸੀ ਉਹਦੇ ਅੰਦਰ ਇਹ ਸਾਰੀ ਤਰਬੀਅਤ ਦੱਸੀ ਜਾਂਦੀ ਸੀ ਕਿ ਪਿੰਡ ਦਾ ਜਿਹੜਾ ਵੀ ਵੱਡਾ ਹੈ ਜੀ ਉਹਦਾ ਆਦਰ ਕਰਨਾ ਹੈ। ਅਸਾਂ ਵੇਖਿਆ ਕਿ ਮੇਲਿਆਂ ਦੇ ਵਿੱਚ ਜਦੋਂ ਮੇਲੇ ਲੱਗਦੇ ਸਨ, ਆਲੇ ਦੁਆਲੇ ਸਾਡੇ ਇੱਥੇ ਲਾਗੇ ਮਾਂਗਾ ਪਿੰਡ ਨਾਲ ਹੀ ਨਹਿਰ ਦੇ ਪਰਲੇ ਪਾਸੇ ਬੜਾ ਵੱਡਾ ਮੇਲਾ ਸ਼ਾਹ ਦੌਲਤ ਦੀਵਾਨ ਦਾ ਲੱਗਦਾ ਸੀ। ਜੀ। ਹੁਣ ਤੇ ਉਹ ਵੇਲੇ ਦੇ ਨਾਲ ਹੀ ਕੁਝ ਮਜ਼ਹਬ ਜਿਹੜਾ ਬਹੁਤ ਜ਼ਿਆਦਾ ਉਹਦੀਆਂ ਡਰਾਉਣੀਆਂ ਸ਼ਕਲਾਂ ਬਣ ਗਈਆਂ ਜੀ। ਔਰ ਉਹਦੀ ਵਜ੍ਹਾ ਨਾਲ ਵੀ ਮਤਲਬ ਇਹ ਵੇ ਪਈ ਉਹ ਮੇਲੇ ਛੇਲੇ ਤੇ ਸਾਡੇ ਕਲਚਰ ਤੋਂ ਨਾ ਸਮਝ ਲੋਕਾਂ ਨੇ ਸਾਨੂੰ ਦੂਰ ਕਰ ਦਿੱਤਾ। ਤੋ ਮੇਲੇ ਦੇ ਵਿੱਚ ਹੋਣਾ ਹੈ ਜੀ ਕਿ ਜਨਾਬ ਪਿੰਡ ਦਾ ਹੀ ਕੋਈ ਬੁੱਢੜਾ ਬਾਬਾ, ਉਹ ਭਾਵੇਂ ਕਮੀਆਂ ਚੋਂ ਹੀ ਹੋਵੇ, ਹਾਂ ਹਾਂਜੀ, ਔਰ ਅਕਸਰ ਇਸ ਤਰ੍ਹਾਂ ਹੀ ਹੁੰਦਾ ਸੀ। ਕੋਈ ਉਹ ਛੋਟੀਆਂ ਜਿਹੜੀਆਂ ਗੈਰ ਜ਼ਰਾਇਤ ਪੇਸ਼ਾ ਕੌਮਾਂ ਨੇ ਇਹਨਾਂ ਵਿੱਚੋਂ ਹੋਣਾ, ਉਹਨੇ ਜਨਾਬ ਉਹਦਾ ਤਹਿਮਦ ਢਿੱਲਾ ਹੋਣਾ ਤੇ ਉਹਨੇ ਮੇਲੇ ਦੇ ਵਿੱਚ ਫਿਰਦਿਆਂ ਹੋਣਾ ਔਰ ਬਹਿ ਕੇ ਤੇ ਉਹਨੇ ਜਨਾਬ ਨਾਲ ਲੋਕਾਂ ਨੂੰ ਡੰਡੇ ਮਾਰ-ਮਾਰ ਪਿੱਛਾ ਕਰਨਾ ਔਰ ਕਿਸੇ ਇਹ ਨਾ ਆਖਣਾ ਕਿ ਇਹ ਸਾਡੇ ਪਿੰਡ ਦਾ ਕੰਮੀ ਹੈ। ਸਾਰਿਆਂ ਉਹਦੀ ਇੱਜ਼ਤ ਕਰਨੀ, ਉਮਰ ਸਾਰਿਆਂ ਉਹਦਾ ਹਯਾ ਕਰਨਾ। ਜੀ। ਔਰ ਜਿੱਥੋਂ ਤੱਕ ਸਮਾਜ ਦੇ ਵਿੱਚ ਸ਼ਰਮ ਹਯਾ ਦਾ ਸਿਲਸਿਲਾ ਸੀ, ਇੱਕ ਸੱਚਾ ਵਾਕਿਆ ਕਿ ਸਾਡੇ ਇਲਾਕੇ 'ਚ ਇੱਕ ਮੇਲੇ ਦੇ ਅੰਦਰ ਨੌਜਵਾਨ ਮੁੰਡਾ ਜਿਹਦਾ ਸਾਲ ਕੁ ਪਹਿਲਾਂ ਵਿਆਹ ਹੋਇਆ ਸੀ, ਕੌਡੀ ਖੇਡਦਾ ਸੀ, ਬੜੀ ਖੇਡਦਾ ਸੀ ਜੀ। ਉਹ ਜੱਫਾ ਮਾਰਨ ਚੱਲਿਆ ਸੀ ਉੱਥੇ, ਮਤਲਬ ਇਹ ਮੇਲੇ ਦੇ ਵਿੱਚ ਪਿੰਡ ਦੇ ਕੌਡੀ ਹੁੰਦੀ ਸੀ ਪਈ, ਸਾਫਾ ਬੱਧਾ ਸੀ ਉਹਨੇ, ਤੇ ਉਹ ਜੱਫਾ ਮਾਰਨ ਚੱਲਿਆ ਸੀ ਤੇ ਕਿਸੇ ਨੇ ਜਾ ਕੇ ਦੱਸਿਆ ਓਏ ਤੇਰੇ ਘਰ ਕੁੜੀ ਜੰਮ ਪਈ ਹੈ, ਕਿਉਂਕਿ ਵਿਆਹ ਨੂੰ ਸਾਲ ਡੇਢ ਹੀ ਹੋਇਆ ਸੀ। ਤੇ ਜਦੋਂ ਉਹਨੇ ਸੁਣਿਆ ਨਾ ਵੀ ਮੇਰੇ ਘਰ ਧੀ ਜੰਮ ਪਈ ਹੈ ਤੇ ਉਹਨੇ ਉਸੇ ਵੇ ਆਖਿਆ ਮੇਰੇ ਕੱਪੜੇ ਉਰਾਂ ਲਿਆਓ। ਵਾਹ। ਉਹਨਾਂ ਆਖਿਆ ਕੀ ਹੋਇਆ ਈ? ਉਹ ਤੂੰ ਕੌਡੀ ਪਾਣ ਚੱਲਿਆ? ਉਹਨੇ ਆਖਿਆ ਮੈਂ ਕੁੜੀਆਂ ਜੰਮਾਂ, ਮੈਂ ਕੁੜਮਾ ਜੰਮਾਂ ਵਾਲਾ ਬਣ ਗਿਆ, ਮੈਂ ਕੌਡੀ ਖੇਡਦਾ ਮੁੰਡਿਆਂ ਵਾਲੇ ਕੰਮ ਕਰਦਾ, ਹੁਣ ਸੋਹਣਾ ਨਹੀਂ ਲੱਗਦਾ। ਔਰ ਉਸੇ ਵੇਲੇ ਉਹਨੇ ਆਪਣਾ ਸਾਫਾ ਪਾੜ ਦਿੱਤਾ ਔਰ ਆਪਣੇ ਕੱਪੜੇ ਪਾ ਕੇ ਤੇ ਘਰ ਨੂੰ ਆ ਗਿਆ। ਵਾਹ। ਤੋ ਇਹ ਸੀ ਉਹ ਸ਼ਰਮੋ ਹਯਾ ਦਾ ਦੌਰ ਕਿ ਜਦੋਂ ਲੋਕ ਸਮਾਜੀ ਕਦਰਾਂ ਦੀ ਰਾਖੀ ਇੰਜ ਕਰਦੇ ਸਨ। ਹਾਂਜੀ, ਬਜ਼ੁਰਗਾਂ ਜਦੋਂ ਘਰ ਆਉਣਾ ਤੇ ਜਨਾਬ ਉਹ ਸੋਟਾ ਖੜਕਾਉਂਦਿਆਂ ਆਉਣਾ ਤੇ ਧੀਆਂ ਭੈਣਾਂ ਨੇ ਉਸੇ ਵੇਲੇ ਜਨਾਬ ਸਿਰਾਂ ਤੇ ਦੁਪੱਟੇ ਲੈ ਲੈਣੇ ਔਰ ਸਿਰਾਂ ਤੇ ਦੁਪੱਟੇ ਤੇ ਆਖਣਾ ਬਾਬਾ ਜੀ ਆ ਗਿਆ ਜੇ। ਹਾਂਜੀ, ਔਰ ਉਸ ਵੇਲੇ ਰਸਮ ਰਿਵਾਜ ਸੀ ਕਿ ਬੀਬੀਆਂ ਜਦੋਂ ਵੀ ਨਵੀਆਂ ਵਹੀਜ ਕੇ ਆਉਂਦੀਆਂ ਸਨ, ਉਹ ਆਪਣੇ ਜੇਠ ਕੋਲੋਂ ਯਾਨੀ ਆਪਣੇ ਖਾਮਨ ਦੇ ਵੱਡੇ ਭਰਾ ਕੋਲੋਂ ਉਹ ਘੁੰਡ ਕੱਢਦੀਆਂ ਸਨ, ਪਰਦਾ ਕਰਦੀਆਂ ਸਨ ਆਪਣੇ ਸਹੁਰੇ ਕੋਲੋਂ ਜਾਂ ਸਹੁਰੇ ਦੇ ਭਰਾਵਾਂ ਕੋਲੋਂ ਜਾਂ ਉਸ ਮੁੰਡੇ ਦੇ ਵੱਡੇ ਭਰਾਵਾਂ ਕੋਲੋਂ ਜਿਹੜੇ ਵੀ ਬਰਾਦਰੀ 'ਚ ਨੇ, ਜਾਂ ਇਸ ਤਰ੍ਹਾਂ ਹੀ ਜਿਹੜੇ ਕੋ ਬਾਹਰੋਂ ਆਉਂਦੇ ਸਨ ਉਹਨਾਂ ਕੋ ਬੀਬੀਆਂ ਘੁੰਡ ਕੱਢ ਕੇ ਕੱਪੜਾ ਇਸ ਤਰ੍ਹਾਂ ਅੱਗੇ ਕਰਕੇ ਤੇ ਗੱਲ ਕਰਨੀ ਵੀ ਪਏ ਤੇ ਉਹ ਇਸ ਤਰ੍ਹਾਂ ਗੱਲ ਕਰਦੀਆਂ ਸਨ। ਵਾਹ ਵਾਹ। ਤੇ ਉਹ ਸੋਟੇ ਦੀ ਆਵਾਜ਼ ਹੀ ਖੜਾ ਕੇ ਸੁਣ ਕੇ ਬਜ਼ੁਰਗਾਂ ਦਾ ਉਹਨਾਂ ਦੁਪੱਟੇ ਲੈ ਲੈਣੇ, ਉਹਨਾਂ ਬਾਹਰੋਂ ਆਉਣਾ, ਬਾਬਾ ਜੀ ਨੇ ਕੋਈ ਇੱਕ ਅੱਧਾ ਖੰਗੂਰਾ ਵੀ ਮਾਰਨਾ ਔਰ ਖੰਗੂਰਾ ਮਾਰਦਿਆਂ ਸਾਰ ਕੁੜੀਆਂ ਨੇ ਮਤਲਬ ਇਹ ਕਿ ਇਸ ਤਰ੍ਹਾਂ ਹੀ ਉਹਨਾਂ ਆਖਣਾ ਫਟਾਫਟ ਉਹ ਭੱਜ ਨੱਠ ਕੇ ਨਹੀਂ ਕੱਪੜਾ ਲੈ ਲਓ, ਅੱਬਾ ਜੀ ਆ ਗਏ ਨੇ, ਦਾਦਾ ਜੀ ਆ ਗਏ ਨੇ। ਤੇ ਉਹ ਜਿਹੜਾ ਸਮਾਜ ਸੀ ਨਾ ਜੀ ਬੜਾ, ਫਿਰ ਜਦੋਂ ਰਾਤ ਨੂੰ ਤਰੀਂਜਣਾ 'ਚ ਬਹਿਣਾ ਤੇ ਚਰਖੇ ਕੱਤਣੇ ਤੇ ਉਹਦੇ 'ਚ ਸਿਆਣੀਆਂ ਵੀ ਹੁੰਦੀਆਂ ਸਨ, ਵਿਆਹੀਆਂ ਵੀ ਹੁੰਦੀਆਂ ਸਨ ਤੇ ਕੁਆਰੀਆਂ ਵੀ ਹੁੰਦੀਆਂ ਸਨ ਜੀ। ਉਹਦੇ 'ਚ ਪੂਰੇ ਪਿੰਡ ਦੀਆਂ ਗੱਲਾਂ ਹੋਣੀਆਂ, ਵਿਚਾਰ ਪੈਣੇ, ਮੱਤਾਂ ਦੇਣੀਆਂ ਬੀਬੀਆਂ ਨੇ ਉਹਨਾਂ ਕੁੜੀਆਂ ਨੂੰ, ਅੱਲੜ ਮਠਿਆਰਾਂ ਨੂੰ। ਹਾਂਜੀ, ਫਲਾਣਾ ਇੰਜ ਨਹੀਂ ਕਰੀਦਾ, ਇੰਜ ਟੁਰਦਿਆਂ ਹੋਇਆ ਕੋਈ ਓਪਰਾ ਬੰਦਾ ਟੱਕਰੇ ਤੇ ਅੱਖਾਂ ਨੀਵੀਆਂ ਕਰ ਲਈਦੀਆਂ ਨੇ। ਵਾਹ ਵਾਹ। ਤੋ ਉਹ ਅੱਖਾਂ ਨੀਵੀਆਂ ਕਰਕੇ ਧੀਆਂ ਭੈਣਾਂ ਨੇ ਲੰਘਣਾ, ਉਹ ਬੜਾ ਖੂਬਸੂਰਤ ਸਮਾਜ ਸੀ। ਉਹ ਸਮਾਜ ਦੇ ਅੱਜ ਦੇ ਸਮਾਜ 'ਚ ਨਾ ਜੀ, ਅੱਜ ਦੀ ਸਾਡੀ ਮਤਲਬ ਪੂਰਾ ਜਿਹੜਾ ਚੈਨਲ ਲਾ ਰਹੇ ਹੋ, ਜਿਹੜਾ ਵੀ ਚੈਨਲ ਲਾ ਰਹੇ ਹੋ ਆਪਣਾ ਕਲਚਰ ਲੈ ਕੇ ਆ ਰਿਹਾ। ਵਾਹ। ਉਹ ਤੁਹਾਡੇ ਤੇ ਅਸਰ ਪਾ ਰਿਹਾ। ਹਾਂਜੀ, ਜੇ ਹੁਣ ਆ ਜਿਹੜਾ ਜੋ ਵੀ ਅਸ਼ਲੀਲ ਕੰਮ ਸਾਨੂੰ ਨਜ਼ਰ ਆ ਰਹੇ ਨੇ, ਇਹ ਸਾਰੇ ਸਾਡੇ ਉੱਤੇ ਮਾਰੂ ਅਸਰ ਪਾ ਰਹੇ ਨੇ ਔਰ ਉਹ ਸੋਚਾਂ ਵੀ ਉਸੇ ਰੁਕਦੀਆਂ ਹੁੰਦੀਆਂ ਨੇ, ਉਹ ਸਮਾਜ ਦੇ ਅੰਦਰ ਵਿਗਾੜ ਪੈਦਾ ਹੁੰਦਾ। ਇਹ ਉਦੋਂ ਹੈ ਨਹੀਂ ਸਨ। ਜ਼ਿਆਦਾ ਤੋਂ ਜ਼ਿਆਦਾ ਇਹ ਸੀ ਕਿ ਲੋਕੀ ਰਾਤ ਨੂੰ ਬਹਿਣਾ, ਸਿਆਲ ਦੀਆਂ ਰਾਤਾਂ ਲੰਮੀਆਂ ਹੁੰਦੀਆਂ ਸਨ, ਕਿਸੇ ਦੀ ਬੈਠ ਕੇ ਬਹਿ ਜਾਣਾ,
ਕਿਸੇ ਦੀ ਕੁੜੇ ਬਹਿ ਜਾਣਾ, ਤੇ ਕੁੜੇ ਤੇ ਨਹੀਂ ਜ਼ਿਆਦਾ ਬੈਠਕਾਂ ਕੁੜਾਂ ਦੇ ਨਾਲ ਬਣੀਆਂ ਹੁੰਦੀਆਂ ਸਨ। ਉੱਥੇ ਕਿਸੇ ਹੀਰ ਵਾਰਿਸ ਸ਼ਾਹ ਪੜ੍ਹਨ ਲੱਗ ਪੈਣਾ, ਕਿਸੇ ਸੈਫੁਲ ਮਲੂਕ ਪੜ੍ਹਨ ਲੱਗ ਪੈਣਾ, ਕਿਸੇ ਮਤਲਬ ਮੌਲਵੀ ਗੁਲਾਮ ਰਸੂਲ ਦੀ ਕਿਤਾਬ ਆਸਨੁਲ ਕਸਸ, ਯੂਸਫ ਜ਼ੁਲੈਖਾ ਦਾ ਕਿੱਸਾ, ਔਰ ਉਹ ਫਿਰ ਲੋਕਾਂ ਨੇ ਮੁੰਡਿਆਂ ਨੇ ਸੁਣਨਾ, ਫਿਰ ਉਹ ਸਵਾਲ ਵੀ ਹੋਣੇ, ਫਿਰ ਗੱਲਾਂ ਜੋ ਗੱਲਾਂ ਨਿਕਲਣੀਆਂ ਕਿ ਯਾਰ ਉਹ ਜਿਹੜਾ ਕਿੱਸਾ ਵਿੱਚ ਬਿਆਨ ਕੀਤਾ ਉਹ ਕਿਵੇਂ ਸੀ, ਉਹ ਕਿਵੇਂ ਔਖਤਾਂ ਆਈਆਂ ਉਸ ਨੂੰ, ਤੇ ਉਹਨੇ ਅੱਗੋਂ ਕਿਵੇਂ ਉਹਨਾਂ ਨਾਲ ਮੁਕਾਬਲਾ ਕੀਤਾ। ਵਾਹ, ਇਹ ਇੱਕ ਮਤਲਬ ਇਹ ਥੋੜਾ ਸਿੱਖਿਆ ਦਾ ਸਿਲਸਿਲਾ ਸੀ। ਫਿਰ ਸਰ ਮੱਤ ਦੇਣੀ, ਭਾਵੇਂ ਕਿਸੇ ਦੇ ਬਜ਼ੁਰਗ ਨੇ, ਕਿਸੇ ਦੇ ਭਾਵੇਂ ਚੌਧਰੀਆਂ ਦਾ ਮੁੰਡਾ ਕੋਈ ਗਲਤ ਕੰਮ ਕਰ ਰਿਹਾ, ਉੱਥੇ ਇਹ ਨਹੀਂ ਸੀ ਤਖਸੀਸ ਹੁੰਦੀ ਕਿ ਸਿਰਫ ਪਿਓ ਹੀ ਝਾੜ ਸਕਦਾ, ਨਾ ਕੋਈ ਪਿੰਡ ਦਾ ਬੰਦਾ। ਪਿੰਡਾਂ ਦੇ ਵਿੱਚ ਕਈ ਬਾਬੇ ਏਡੇ ਖਰਵੇ ਹੁੰਦੇ ਸਨ, ਖਰਵੇ ਸੁਭਾਅ ਦੇ, ਕਿ ਉਹਨਾਂ ਵੇਖਣਾ ਕੋਈ ਮੁੰਡਾ ਕੰਘੀ ਪਾ ਕੇ ਨਾ ਤੇ ਐਵੇਂ ਵਾਲ ਛਾਲ ਵਾਹ ਕੇ ਬੋਦੇ ਵਾਹ ਕੇ ਤੇ ਗਲੀਆਂ 'ਚ ਫਿਰਦਾ ਨਾ ਪਿਆ, ਤੇ ਉਹਨਾਂ ਆਖਣਾ ਕਾਕਾ ਉਰਾ, ਉਹਨੇ ਫੜ ਕੇ ਬਹਿ ਜਾ ਇੱਥੇ ਥੱਲੇ, ਅੱਛਾ ਉਹਦੇ ਸਿਰ 'ਚ ਬੁੱਕ ਭਰ ਕੇ ਮਿੱਟੀ ਪਾ ਦੇਣੀ ਤੇ ਆਖਣਾ ਜਾ ਹੁਣ। ਹਾਂਜੀ, ਵਾਹ। ਤੋ ਉਹ ਜਨਾਬ ਕਿਸੇ ਗੁੱਸਾ ਨਾ ਅੱਗੋਂ ਕਰਨਾ। ਹਾਂਜੀ, ਔਰ ਸਾਰੇ ਪਿੰਡ ਦੇ ਵਿੱਚ ਸ਼ਰਮੋ ਹਿਆ ਦਾ ਇਹ ਹੁੰਦਾ ਸੀ ਕਿ ਧੀ ਭੈਣ ਨੂੰ ਸਾਰੇ ਪਿੰਡ ਦੀ ਸਾਂਝੀ ਧੀ ਭੈਣ ਸਮਝਦੇ ਸਨ। ਔਰ ਜਵਾਈ ਜਿਹੜਾ ਵੀ ਆਉਂਦਾ ਸੀ ਉਹਨੇ ਅਗਰ ਪਿੰਡ 'ਚ ਫਿਰਦਿਆਂ ਕਿਸੇ ਗਲੀਏ ਬਾਜ਼ਾਰ ਜਾਣਾ ਜਾਂ ਕਿਸੇ ਦੇ ਡੇਰੇ ਤੇ ਬਹਿਣਾ ਤਾਂ ਉਹਨੂੰ ਇੱਜ਼ਤ ਨਾਲ ਉਤਲੇ ਪਾਸੇ ਮੰਜੀ ਤੇ ਬਿਠਾਣਾ ਹੈ, ਔਰ ਉਹਨੂੰ ਆਖਣਾ ਹੈ ਜਵਾਈ ਹੈ, ਮਹਿਮਾਨ ਹੈ, ਮਹਿਮਾਨ ਵੀ ਮਜਮਾਨ ਵੀ ਆਖ ਲੈਣਾ, ਪ੍ਰਾਹੁਣਾ ਵੀ ਕਈਆਂ ਇਲਾਕਿਆਂ 'ਚ ਕਈ ਥਾਂ ਤੇ ਜਵਾਤਰਾ ਵੀ ਆਖ ਲੈਂਦੇ ਨੇ। ਤੋ ਪੰਜਾਬੀ ਜਿਹੜੀ ਹੈ ਬੜੀ ਮਲਟੀ ਡਾਇਮੈਂਸ਼ਨਲ ਵੱਡੀ ਜ਼ਬਾਨ ਹੈ, ਇਹਦੇ 'ਚ ਬਹੁਤ ਜ਼ਿਆਦਾ ਇੱਕ ਲਫ਼ਜ਼ ਜੇ ਕਈ ਲਫ਼ਜ਼ ਨੇ, ਇੱਕ ਮਤਲਬ ਇਹ ਗੱਲ ਨੂੰ ਕਰਨ ਵਾਸਤੇ ਕਈ ਲਫ਼ਜ਼। ਤੁਸੀਂ ਇਹ ਵੇਖੋ ਨਾ ਕਿ ਇਹ ਬਾਜਵਾ ਸਾਹਿਬ ਤੁਹਾਡੇ ਵੇਲੇ ਦਾ ਜਿਹੜਾ ਪੰਜਾਬ ਸੀ, ਅਲਹਮਦੁਲਿਲਾ ਅੱਜ ਵੀ ਇਹ ਜੋਕੇ ਪੰਜਾਬ ਵਿੱਚ ਵੀ ਉਹ ਰਸਮਾਂ ਹੈ ਨੇ ਮੌਜੂਦ। ਇਹ ਉਹਦਾ ਕਿੱਡਾ ਵੱਡਾ ਸੁਹੱਪਨ ਸੀ ਕਿ ਇੱਕ ਪਿੰਡ ਦੀ ਇੱਕ ਧੀ ਜਿਹੜੀ ਹੈ ਨਾ ਜੀ, ਉਹ ਸਾਰਾ ਪਿੰਡ ਉਹਨੂੰ ਓਨ ਕਰਦਾ ਸੀ ਕਿ ਪਿੰਡ ਇਹ ਸਾਡੇ ਪਿੰਡ ਦੀ ਧੀ ਹੈ। ਇਹ ਨਹੀਂ ਸੀ ਕਿਤੇ ਆਖਿਆ ਜਾਂਦਾ, ਕਿਤੇ ਮਸਲਨ ਤੁਸੀਂ ਕਿਸੇ ਹੋਰ ਪਿੰਡ ਗਏ ਹੋ, ਕਿਸੇ ਕੰਮ ਗਏ ਹੋ, ਕਿਸੇ ਸ਼ਾਦੀ ਵਿਆਹ ਤੇ ਗਏ ਹੋ, ਉੱਥੇ ਕੋਈ ਬੱਚੀ ਤੁਹਾਨੂੰ ਤੁਹਾਡੇ ਪਿੰਡ ਦੀ ਮਿਲ ਪਈ ਹੈ, ਤੇ ਤੁਸੀਂ ਇਹ ਨਹੀਂ ਆਖਣਾ ਉੱਥੇ ਵੀ ਇਹ ਗਾਮੇ ਮੋਚੀ ਦੀ ਕੁੜੀ ਹੈ। ਉੱਥੇ ਲੋਕੀ ਇਹ ਕਹਿੰਦੇ ਹਨ ਜੀ ਇਹ ਸਾਡੇ ਪਿੰਡ ਦੀ ਧੀ ਹੈ ਜਾਂ ਸਾਡੀ ਧੀ। ਸੱਚਾ ਵਾਕਿਆ ਜੀ, ਇੱਥੇ ਹਰਚਰਨ ਸਿੰਘ ਜ਼ੈਲਦਾਰ ਸੀ ਜੀ, ਇੱਥੋਂ ਦਾ ਆਪਣਾ ਪਿੰਡ ਨਾਰੋਵਾਲ ਦੇ ਲਾਗੇ ਜੀ, ਅੱਛਾ ਨਾ ਜ਼ੇਨ ਚ ਆ ਜਾਂਦਾ ਹੁਣੇ ਜੀ, ਤੇ ਉੱਥੋਂ ਦਾ ਹਰਚਰਨ ਸਿੰਘ ਜ਼ੈਲਦਾਰ ਸੀ। ਤੇ ਪਰਾਂ ਇੱਕ ਤਰਗਾ ਪਿੰਡ ਸੀ, ਉੱਥੇ ਗਿਆ ਜੀ, ਤੇ ਘੋੜੀ ਤੇ ਬੈਠਾ, ਹੁਣ ਜ਼ੈਲਦਾਰ ਸੀ, ਬਾਈਆਂ ਮਰੱਬਿਆਂ ਦਾ ਮਾਲਕ ਸੀ, ਬੜਾ ਵੱਡਾ ਜ਼ਿਮੀਂਦਾਰ ਸੀ ਜੀ। ਤੇ ਉਹ ਜਨਾਬ ਜਦੋਂ ਉੱਥੇ ਨਾ ਰਾਜ ਟੁਰਿਆ ਜਾਂਦਾ ਤਾਂ ਉਹਨੂੰ ਇੱਕ ਕੁੜੀ ਮਿਲੀ ਜੀ, ਨੌਜਵਾਨ ਕੁੜੀ, ਮੁੰਡਾ ਦੋ ਮਿਲੇ ਤੇ ਉਹਨੇ ਉਹ ਆਂਦੀ ਇਹ ਤਾਇਆ ਜੀ ਸਲਾਮ ਆਖਣੀ ਆ। ਤੇ ਉਹਨਾਂ ਆਖਿਆ ਧੀਏ ਤੈਨੂੰ ਮੈਂ ਪਛਾਤਾ ਨਹੀਂ, ਇਹ ਜੀ ਮੈਂ ਤੁਹਾਡਾ ਜਿਹੜਾ ਸੁੰਦਰ ਤੁਸਾਂ ਈਸਾਈ ਨਾਂ ਰੱਖਿਆ ਨਾ, ਮੈਂ ਉਹਦੀ ਬੇਟੀ ਆ, ਤੇ ਇਹ ਆ ਮੁੰਡਾ ਕੌਣ ਹੈ, ਇਹ ਤੁਹਾਡਾ ਜਵਾਤਰਾ ਹੈ। ਅੱਛਾ। ਉਹਨੇ ਉਸੇ ਵੇਲੇ ਘੋੜੀ ਤੋਂ ਉਤਰ ਕੇ, ਹਾਂਜੀ, ਤੇ ਜਨਾਬ ਖਾਨਪੁਰ ਬਲਾਰ ਪਿੰਡ ਦੀ ਗੱਲ ਹੈ। ਅੱਛਾ, ਉਸੇ ਵੇ ਘੋੜੀ ਤੋਂ ਉਤਰ ਕੇ ਤੇ ਜਨਾਬ ਉਹਨੇ ਆਖਿਆ ਵੀ ਮੇਰੇ ਧੀ ਤੇ ਜਵਾਈ ਪੈਦਲ ਟੁਰੇ ਜਾਂਦੇ ਨੇ, ਤੇ ਮੈਂ ਜਨਾਬ ਇਹ ਨਹੀਂ ਬਰਦਾਸ਼ਤ ਕਰ ਸਕਦਾ। ਉਹਨਾਂ ਨੂੰ ਆਖਣ ਲੱਗਾ ਮੁੰਡਿਆ ਫੜ ਘੋੜੀ ਤੇ ਬਹੁਤ ਆ ਕੁੜੀ ਨੂੰ ਵੀ ਨਾਲ ਬਾਤ, ਚਲੋ ਤੁਸੀਂ ਪਿੰਡ। ਵਾਹ। ਆਪ ਪੈਦਲ ਪਰਾਂ ਤਰਗੇ ਗਿਆ, ਉੱਥੋਂ ਕੋਈ ਹੋਰ ਘੋੜੀ ਲੈ ਕੇ ਆਇਆ, ਔਰ ਜਦੋਂ ਵਾਪਸ ਆਇਆ ਤੇ ਆਉਂਦਿਆਂ ਨੂੰ ਡੇਰੇ ਦੇ ਉੱਤੇ ਉਹ ਘੋੜੀ ਵੱਜੀ ਸੀ। ਉਹਨੇ ਆਖਿਆ ਆ ਘੋੜੀ ਤੇ ਮੈਂ ਉਹਨਾਂ ਨੂੰ ਧੀ ਜਵਾਈ ਨੂੰ ਦੇ ਛੜੀ ਸੀ, ਇਹ ਕਿਉਂ ਆਈ ਇਹ ਜੀ, ਉਹ ਛੱਡ ਗਏ ਨੇ। ਉਹਨੇ ਆਖਿਆ ਵਾਪਸ ਕਰੋ ਨਾ। ਵਾਹ। ਤੋ ਇਹ ਸਮਾਜ ਜਿਹੜਾ ਨਾ ਜੀ, ਕਿਸੇ ਦੀ ਧੀ ਨੂੰ ਧੀ ਆ ਕੇ ਤੇ ਉਹਦਾ ਮਤਲਬ ਇਹ ਵੇਖ ਕੇ ਮਾਣ ਰੱਖਣਾ, ਉਹਦਾ ਮਾਣ ਰੱਖਣਾ। ਔਰ ਉਹ ਹਰਚਰਨ ਸਿੰਘ ਦੇ ਬਾਰੇ ਮੈਂ ਉਸ ਪਿੰਡ ਗਿਆ ਇੱਕ ਦਫਾ ਜੀ, ਤੇ ਮੈਨੂੰ ਉਹਨਾਂ ਗੱਲ ਸੁਣਾਈ, ਤੇ ਉਹ ਆਖਣ ਲੱਗੇ ਜੀ ਕਿ ਗੱਲ ਇਹ ਵੇ ਕਿ ਉਹਦਾ ਅਸੀਂ ਮੁਸਲਮਾਨ ਕਮੀ ਸਾਂ। ਉਹਨਾਂ ਮੈਨੂੰ ਬੰਦਿਆਂ ਗੱਲ ਸੁਣਾਈ, ਤੇ ਵੱਡਾ ਮਾਲਕ ਸੀ ਹਰਚਰਨ ਸਿੰਘ ਜ਼ੈਲਦਾਰ, ਤੇ ਉਹ ਜਨਾਬ ਅਸੀਂ ਆਖਿਆ ਕਿ ਕੋਈ ਮਸੀਤ ਬਣਾ ਲਈਏ ਕੱਚੀ, ਤੇ ਸਾਨੂੰ ਥੋੜਾ ਜਿਹਾ ਥਾਂ ਦੇ ਦਿਓ। ਤੇ ਅਸਾਂ ਸਲਾਹ ਬਣਾਈ, ਤੇ ਅਸਾਂ ਜਾ ਕੇ ਤੇ ਉਹ ਜਦੋਂ ਨਾ ਗੱਲ ਕੀਤੀ ਨਾ ਪਿੰਡ 'ਚ, ਤੋ ਇੱਕ ਸਰਦਾਰ ਆਂਦਾ ਜੀ ਹਾਂ ਨਹੀਂ ਇੱਥੇ ਮਸਜਿਦ ਬਣਨ ਦੇਣੀ ਜੀ, ਤੇ ਨਾ ਬਾਂਗ ਹੋਣ ਦੇਣੀ, ਸਾਡੀਆਂ ਬੁੱਢੀਆਂ ਬਾਂਗੀਆਂ ਜਾਣਗੀਆਂ। ਅੱਛਾ। ਉਹ ਅਸੀਂ ਜਾ ਕੇ ਹਰਚਰਨ ਸਿੰਘ ਜ਼ੈਲਦਾਰ ਨੂੰ ਆਖਿਆ ਗੱਲ, ਉਹਨੇ ਆਖਿਆ ਵੀ ਗੱਲ ਇਹ ਵੇ ਅੱਗੇ ਮਸਜਿਦ ਤੁਹਾਂ ਬਣਾਉਣੀ ਸੀ ਕੱਚੀ, ਹੁਣ ਪੱਕੀ ਬਣੇਗੀ, ਤੇ ਹਰਚਰਨ ਸਿੰਘ ਦੇ
ਭੱਠੇ ਤੋਂ ਇੱਟਾਂ ਹੋਣਗੀਆਂ ਆਹਾ। ਔਰ ਇਹਦੇ 'ਚ ਖੂਹੀ ਵੀ ਪੱਕੀ ਬਣੇਗੀ ਔਰ ਖੂਹੀ ਦਾ ਪਾਣੀ ਸਭ ਤੋਂ ਪਹਿਲਾਂ ਹਰਚਰਨ ਸਿੰਘ ਪੀਏਗਾ। ਵਾਹ ਵਾਹ। ਔਰ ਉਹਨੇ ਫਿਰ ਮਤਲਬ ਇਹ ਉੱਥੇ ਖੂਹੀ ਵੀ ਬਣਵਾਈ, ਮਸਜਿਦ ਵੀ ਪੱਕੀ ਸਾਨੂੰ ਬਣਵਾ ਕੇ ਦਿੱਤੀ। ਅੱਛਾ, ਔਰ ਸਭ ਤੋਂ ਪਹਿਲਾਂ ਜਦੋਂ ਖੂਹੀ ਪੁੱਟੀ ਤੇ ਖੂਹੀ ਪੁੱਟੀ ਤੇ ਜਨਾਬ ਉਹਦਾ ਜਿਹੜਾ ਪਹਿਲਾ ਪਾਣੀ ਨਿਕਲਿਆ ਉਹ ਉਹਨੇ ਪੀਤਾ। ਵਾਹ। ਔਰ ਉਹ ਦੱਸਦੇ ਸਨ ਕਿ ਜਦੋਂ ਰੋਜ਼ਿਆਂ ਦਾ ਮਹੀਨਾ ਹੋਣਾ ਤੇ ਉਹਨੇ ਜਨਾਬ ਨਾ ਮੁਸਲਮਾਨਾਂ ਕੋਲੋਂ ਦੇਗਾਂ ਪਕਾ ਕੇ, ਯਾਨੀ ਮੁਸਲਮਾਨਾਂ ਕੋਲੋਂ ਭਾਂਡੇ ਵੀ ਮੁਸਲਮਾਨਾਂ ਦੇ, ਪੈਸੇ ਕੋਲੋਂ ਦੇਣੇ, ਦੇਗਾਂ ਪਕਵਾ ਕੇ ਤੇ ਮਸੀਤੇ ਰੋਜ਼ੇ ਖਿਲਾਉਣ ਲਈ ਰੋਜ਼ਾਨਾ ਘੱਲਦਾ ਹੁੰਦਾ ਸੀ। ਵਾਹ ਵਾਹ। ਹਾਂਜੀ। ਅੱਛਾ, ਤੇ ਸਵੇਰੇ ਵੀ ਰੋਜ਼ੇ ਰਖਾਉਣ ਲਈ ਉਹਦੇ ਡੇਰੇ ਦੇ ਉੱਤੇ ਉਹਨੇ ਬੰਦੇ ਰੱਖੇ ਸਨ ਮੁਸਲਮਾਨ। ਔਰ ਉਹ ਜਨਾਬ ਜਿਹੜੇ ਬੰਦੇ ਸਨ ਨਾ ਵਡੇਰੇ ਵਡਾਰੇ ਸਾਰੇ ਜਿਹੜੇ ਘਰ ਨਹੀਂ ਸਨ ਪਕਾ ਸਕਦੇ ਜੀ, ਉਹਨਾਂ ਸਾਰਿਆਂ ਨੂੰ ਰੋਟੀ ਪਕਾ ਕੇ ਤੇ ਉਹਨਾਂ ਦੇ ਘਰੇ ਹੀ ਦੇ ਕੇ ਆਉਣੀ, ਭਰੋਸੇ ਰੱਖੋ ਭਾਈ। ਅੱਛਾ ਬਾਈਵਾ ਸਾਹਿਬ, ਖੂਹੀ ਤੋਂ ਗੱਲ ਯਾਦ ਆਈ। ਜੀ ਜੀ। ਉਦੋਂ ਤੇ ਸਾਰਾ ਜਿਹੜਾ ਨਾ ਜੀ ਪਾਣੀ ਦਾ ਨਿਜ਼ਾਮ, ਹਾਂਜੀ। ਹੁਣ ਤੇ ਵੇਖੋ ਨਾ ਲੋਕਾਂ ਮੋਟਰਾਂ ਲਾਈਆਂ ਨੇ, ਥੱਲੇੋਂ ਪਾਣੀ ਆਉਂਦਾ। ਜੀ ਜੀ। ਉਦੋਂ ਤੇ ਸਰ ਆਂਦੇ ਨੇ ਘਰਾਂ ਦੇ ਵਿੱਚ ਵੀ ਕਿਸੇ ਸਾਹਿਬ ਇਸਤਤਾਤ ਨੇ ਨਿੱਕੀ ਜਿਹੀ ਖੂਹੀ ਬਣਵਾ ਲੈਣੀ, ਨਹੀਂ ਤਾਂ ਪੂਰੇ ਪਿੰਡ ਨੇ ਇੱਕੋ ਹੀ ਖੂਹ ਤੋਂ ਪਾਣੀ। ਹਾਂਜੀ, ਪਿੰਡਾਂ ਦੇ ਵਿੱਚ ਵੀ ਖੂਹੀਆਂ ਆ ਸਨ। ਸਾਡੇ ਪਿੰਡ ਵੀ ਇੱਥੇ ਇੱਕ ਆ ਸਾਹਮਣੇ ਖੂਹੀ ਸੀ, ਇੱਕ ਥੋੜਾ ਜਿਹਾ ਇਸ ਪਾਸੇ ਬਣਾਈ, ਇੱਕ ਦੋ ਲਹਿੰਦੇ ਪਾਸੇ ਬਣੀਆਂ। ਜੀ। ਉਹ ਜ਼ਰਾ ਖੂਹ ਤੋਂ ਉਹਦਾ ਘੇਰ ਛੋਟਾ ਹੁੰਦਾ ਸੀ ਜੀ। ਤੇ ਉਦੋਂ ਵੇਖੋ ਨਾ ਭਈ ਪੱਤਿਆ ਕੋਈ ਐਸਾ ਕੋਈ ਸੈਂਸੀ ਚੀਜ਼ਾਂ ਤੇ ਹੈ ਨਹੀਂ ਸਨ ਵਾਹ। ਕਿ ਜਿਹਦੇ ਨਾਲ ਪਤਾ ਲੱਗੇ ਵੀ ਥੱਲੇ ਪਾਣੀ ਹੈ ਕਿ ਨਹੀਂ। ਹਾਂ ਹਾਂਜੀ। ਔਰ ਉਸ ਵੇਲੇ ਫਿਰ ਕੁਝ ਸਿਆਣੇ ਬੰਦੇ ਹੁੰਦੇ ਸਨ ਜਿਨ੍ਹਾਂ ਨੂੰ ਸਿੰਘੇ ਆਖਦੇ ਸਨ। ਜੀ। ਔਰ ਉਹ ਸਿੰਘਿਆਂ ਕੋਲੋਂ ਮਿੱਟੀ ਚੈੱਕ ਕਰਾਣੀ, ਉਹਨਾਂ ਨੇ ਆ ਕੇ ਮਿੱਟੀ ਵੇਖਣੀ ਤੇ ਮਿੱਟੀ ਨੂੰ ਉਹਨਾਂ ਮਤਲਬ ਇਹ ਬੜਾ ਇਸ ਤਰ੍ਹਾਂ ਫੇਹ ਫੂਹ ਕੇ ਤੇ ਵੇਖਣਾ ਤੇ ਉਹਨੇ ਆਖਣਾ ਕਿ ਇੱਥੇ ਤੁਸੀਂ ਖੂਹ ਪੁੱਟ ਦਿਓ, ਪਾਣੀ ਥੱਲੇ ਪੂਰਾ ਹੈ। ਵਾਹ। ਔਰ ਉਹਨਾਂ ਦਾ ਇੰਨਾ ਤਜਰਬਾ ਹੁੰਦਾ ਸੀ, ਉਹਨਾਂ ਨੂੰ ਸਿੰਘੇ ਆਂਦੇ ਸਨ, ਸਿੰਘ ਕੇ ਅੰਦਾਜ਼ਾ ਲਾਉਣ ਵਾਲੇ। ਵਾਹ ਵਾਹ। ਤੇ ਉਹ ਫਿਰ ਜਨਾਬ ਸਮਾਜ ਸਾਂਝਾ ਹੀ ਹੁੰਦਾ ਸੀ। ਉਹ ਫਿਰ ਸਾਰੇ ਪਿੰਡ ਦੇ ਲੋਕਾਂ ਨੇ ਮਤਲਬ ਇਹ ਜ਼ਾਹਰ ਇਕੱਲੇ ਬੰਦੇ ਦਾ ਤੇ ਵੱਸ ਨਹੀਂ ਸੀ ਖੂਹ ਪੁੱਟਣਾ। ਮਤਲਬ ਇਹ 10 ਫੁੱਟ ਕੁੱਤਰ ਦਾ ਟੋਇਆ ਤੁਸੀਂ 15-20 ਫੁੱਟ ਡੂੰਘਾ ਪੁੱਟਣਾ ਹੋਏ ਤੇ ਉਹ ਐਡਾ ਸੌਖਾ ਤੇ ਨਹੀਂ ਪੁੱਟਿਆ ਜਾਂਦਾ। ਨਹੀਂ ਜੀ ਨਹੀਂ। ਉਹ ਸਾਰਿਆਂ ਫਿਰ ਕਈਆਂ ਲੈ ਕੇ ਲੱਗ ਪੈਣਾ ਤੇ ਜਨਾਬ ਨਾਲ ਹੀ ਘਰ ਵਾਲਿਆਂ ਨੇ ਉੱਥੇ ਮਤਲਬ ਇਹ ਪਤੀਲਿਆਂ 'ਚ ਚੌਲ, ਹਲਵਾ ਸ਼ਲਵਾ, ਕੜਾਹ ਪੱਕਣੇ ਸ਼ੁਰੂ ਹੋ ਜਾਣੇ। ਉੱਥੇ ਨਾਲ ਢੋਲ ਵੀ ਪਏ ਵੱਜਣੇ, ਹਾਂਜੀ। ਤੇ ਨਾਲ ਗਾਉਣ ਵਾਲੇ ਵੀ ਆਪਣਾ ਸ਼ੁਗਲ ਮੁਗਲ ਵੀ ਕਰ ਰਹੇ ਨੇ ਤੇ ਨਾਲ ਜਨਾਬ ਬੱਕਰੇ ਬੁਲਾ ਰਹੇ ਨੇ ਤੇ ਉਹ ਨਾਲ ਆਪਣਾ ਉਹ ਕਈਆਂ ਦੇ ਨਾਲ ਮਤਲਬ ਇੱਕ ਕਈ ਨੂੰ 4-4 ਜਣਿਆਂ ਇੱਕ ਜਣੇ ਘੜੀ ਲਾ ਲੈਣੀ ਤੇ ਉਹਨੇ ਹਣਾ ਹੁਣ ਪਿਛਾਂਟ ਹੁਣ ਮੈਂ ਕਰਨਾ। ਵਾਹ। ਅਜੇ ਤਾਂ ਕਿ ਥੱਕਣ ਵੀ ਨਾ। ਔਰ ਉਹ ਸਾਰਾ ਜਿਹੜਾ ਉਹ ਦਿਹਾੜੀ ਦੂਹ ਦੇ ਵਿੱਚ ਹੀ ਉਹ ਟੋਇਆ ਸਾਰਾ ਪੁੱਟ ਕੇ ਉਹਦੇ ਤੋਂ ਬਾਅਦ ਜਦੋਂ ਰੇਤ ਤੱਕ ਉੱਥੇ ਅੱਪੜ ਜਾਣਾ ਤੇ ਰੇਤ ਤੋਂ ਅੱਪੜ ਜਾਣਾ ਤੇ ਥੱਲੇ ਪਾਣੀ ਸਿਮਣ ਡਹਿ ਪੈਣਾ ਤੇ ਉਹਦੇ ਤੋਂ ਬਾਅਦ ਉਹਨਾਂ ਉਹਦੀ ਗੁਲਾਈ ਪੱਧਰ ਕਰ ਕੁਰ ਕੇ ਇੱਕੋ ਜਿਹਾ ਉਹਨੂੰ 4 ਚਫੇਰਿਓਂ ਛਾਂਗ ਛੂੰਗ ਕੇ ਤੇ ਉਹਦੇ ਤੋਂ ਬਾਅਦ ਫਿਰ ਮਿਸਤਰੀ ਨੂੰ ਆਖਣਾ ਬਈ ਚੱਕ ਇਹਦਾ ਬਣਾਓ ਜੀ। ਵਾਹ। ਉਹ ਜਿਹੜਾ ਚੱਕ ਹੁੰਦਾ ਸੀ ਉਹ ਗੋਲ ਲੱਕੜ ਦਾ ਤਕਰੀਬਨ ਕੋਈ ਅੰਦਾਜ਼ਨ 2 ਫੁੱਟ ਦੀ ਗੁਲਾਈ 'ਚ ਨਾ 2 ਫੁੱਟ ਉਹਦੀ ਬਾਡੀ ਹੁੰਦੀ ਸੀ, 4 ਫਿਰ ਅੰਦਰੋਂ ਖੁੱਲਾ ਖਾਲੀ ਹੁੰਦਾ ਸੀ ਜੀ। ਉਹ ਲੱਕੜੀ ਦੇ ਟੋਟੇ ਜੋੜ ਕੇ ਮਿਸਤਰੀ ਬੜੀ ਸਿਆਣਪ ਨਾਲ ਬਣਾਉਂਦੇ ਸਨ ਜੀ। ਵਿਚਕਾਰੋਂ ਬਿਲਕੁਲ ਖਾਲੀ, ਕੋਈ ਉਹਦਾ ਆਰ-ਸ਼ਰ ਨਹੀਂ ਸੀ ਹੁੰਦਾ। ਤੇ ਉਹ ਜਿਹੜਾ ਚੱਕ ਹੈ ਜੀ, ਉਹਨੂੰ ਲੱਕੜੀ ਦਾ ਚੱਕ ਬਣਾ ਕੇ ਤੇ ਉਹ ਖੂਹ ਦੇ ਵਿੱਚ ਨਾ ਉਹ ਜਿੰਨੀ ਗੁਲਾਈ ਦੇ ਵਿੱਚ ਹੁੰਦਾ ਸੀ ਨਾ ਉਨੀ ਗੁਲਾਈ ਦਾ ਚੱਕ ਉਹਦੇ 'ਚ ਰੱਸੇ ਪਾ ਕੇ ਤੇ ਉਹਨਾਂ ਲਮਕਾ ਕੇ ਤੇ ਖੂਹ ਦੇ ਵਿੱਚ ਜਿਹੜਾ ਅਖਾਣ ਬਣਿਆ ਖੂਹ ਚੱਕਾਂ ਨੂੰ ਮੇਲਾ, ਖੂਹ ਚੱਕਾਂ ਨੂੰ ਸੂਰਜ ਝਾਤੀ ਮੇਲੇ ਨਾਲ ਨਸੀਬ। ਕਿ ਜਿਸ ਤਰ੍ਹਾਂ ਖੂਹਾਂ ਦੇ ਜਿਹੜੇ ਵਿੱਚ ਚੱਕ ਪੈ ਜਾਣੇ ਨੇ ਇਹਨਾਂ ਪਰਤ ਕੇ ਸੂਰਜ ਨਹੀਂ ਵੇਖਣਾ, ਇਸ ਤਰ੍ਹਾਂ ਹੀ ਜ਼ਿੰਦਗੀ ਦੇ ਮੇਲੇ ਨੇ ਨਸੀਬਾਂ ਨਾਲ ਹੀ ਨੇ। ਉਹ ਚੱਕ ਜਦੋਂ ਥੱਲੇ ਟੁਰ ਜਾਣਾ ਜੀ, ਉਹਦੇ ਤੋਂ ਬਾਅਦ ਉਹ ਜ਼ਮੀਨ ਦੇ ਉੱਤੇ ਰੇਤ ਦੇ ਉੱਤੇ ਬਹਿ ਜਾਣਾ। ਉਹਦੇ ਉੱਤੇ ਫਿਰ ਜਨਾਬ ਨਾਲ ਮਿਸਤਰੀਆਂ ਨੇ ਅਸਾਰੀ ਕਰਨੀ ਸ਼ੁਰੂ ਕਰ ਦੇਣੀ ਗੋਲ ਦਾਇਰੇ 'ਚ। ਹਾਂਜੀ। ਉਹ 18 ਇੰਚ ਦੀ ਰੱਖ ਕੇ 18 ਇੰਚ ਦੀ ਜਾਂ 18-4 22 ਇੰਚ ਦੀ ਉਹ ਰੱਖ ਕੇ ਇੱਟਾਂ ਦਾ ਗੋਲ ਦਾਇਰੇ 'ਚ ਉਹਨਾਂ ਸਾਰੀ ਸ਼ੁਰੂ ਕਰ ਦੇਣੀ ਜੀ। ਤੇ ਨਾਲ ਥੋੜੀ ਸਾਰੀ ਹੁੰਦੀ ਜਾਣੀ ਤੇ ਨਾਲ ਵਿੱਚੋਂ ਇਹਨਾਂ ਟੋਬੀ ਸ਼ੁਰੂ ਕਰ ਦੇਣੀ। ਅੱਛਾ। ਟੋਬੀ ਜਿਹੜੀ ਸੀ ਉਹ ਇਸ ਤਰ੍ਹਾਂ ਹੁੰਦੀ ਸੀ ਕਿ ਵੱਡੀ ਸਾਰੀ ਇੱਕ ਝਾਮ ਹੁੰਦੀ ਸੀ, ਉਹਨੂੰ ਆਂਦੇ ਸਨ। ਉਹ ਮੇਰਾ ਖਿਆਲ ਹੈ ਤਕਰੀਬਨ ਕੋਈ 2-3 4 4.5 ਫੁੱਟ ਉਹਦੀ ਅੱਗੋਂ ਉਹਦਾ ਮੂੰਹ ਹੁੰਦਾ ਸੀ, ਇੰਨਾ ਹੀ ਪਿਛਾਂ ਨੂੰ। ਔਰ ਉਹਦਾ ਦਸਤਾ ਐਡਾ ਮੋਟਾ ਹੁੰਦਾ ਸੀ, ਕਈ ਦੀ ਤਰ੍ਹਾਂ ਹੁੰਦੀ ਸੀ, ਜਿਵੇਂ ਕਈ ਨਹੀਂ। ਅੱਛਾ।
ਇਹ ਸ਼ਕਲ ਇਹਦੀ ਇਹ ਸੀ ਤੇ ਬਹੁਤ ਵੱਡੀ, ਉਹਨੂੰ ਝਾਂਬ ਆਖਦੇ ਸਨ ਜੀ। ਉਹ ਝਾਂਬ ਜਿਹੜੀ ਹੈ ਉਹਨੂੰ ਬੰਨ੍ਹ ਕੇ ਰੱਸੇ ਉੱਤੋਂ ਬੰਦਿਆਂ ਨੇ ਲਮਕਾਣਾ, ਥੱਲੇ ਜਿਹੜਾ ਟੋਬਾ ਸੀ ਨਾ ਉਹ ਵਿੱਚ ਪਾਣੀ ਦੇ ਬੈਠਾ ਹੁੰਦਾ ਸੀ ਉੱਥੇ ਰੇਤ ਦੇ ਉੱਤੇ ਜੀ। ਉਹਨੇ ਉਹ ਭਰ ਕੇ ਨਾ ਰੇਤ ਦੇ ਤੇ ਜਦੋਂ ਉਹ ਭਰ ਕੱਤਣੀ ਉਹਨੇ ਆਖਣਾ ਖਿੱਚ ਲਓ, ਤਾਂ ਉਹਨੇ ਫਿਰ ਖਿੱਚਣੀ ਸ਼ੁਰੂ ਕਰ ਦੇਣੀ। ਇਸ ਤਰ੍ਹਾਂ ਕਰ ਕਰਕੇ ਹੌਲੀ ਹੌਲੀ ਸਾਰੀ ਰੇਤ ਤਾਂ ਨਿਕਲਣੀ ਸ਼ੁਰੂ ਹੋ ਜਾਣੀ, ਤੇ ਜਿਉਂ-ਜਿਉਂ ਰੇਤ ਤਾਂ ਨਿਕਲਣੀ ਸ਼ੁਰੂ ਹੋ ਜਾਣੀ ਤਿਉਂ-ਤਿਉਂ ਚੱਕ ਨੇ ਥੱਲੇ ਜਾਣਾ ਸ਼ੁਰੂ ਕਰ ਦੇਣਾ। ਵਾਹ। ਔਰ ਚੱਕ ਦੇ ਨਾਲ ਜਿਉਂ-ਜਿਉਂ ਥੱਲੇ ਜਾਣਾ ਤਿਉਂ-ਤਿਉਂ ਉੱਤੇ ਸਾਰੀ ਕਰੀ ਜਾਣੀ। ਵਾਹ ਵਾਹ। ਹਾਂਜੀ, ਵਾਹ। ਅਸਾਰੀ ਵੀ ਓਨੀ ਕੁ ਕਰ ਲੈਣੀ ਜਿੰਨਾ ਕੁ ਚੱਕ ਥੱਲੇ ਜਾਣਾ, ਓਨੀ ਕੁ ਇੱਟਾਂ ਦੀ ਅਸਾਰੀ ਕਰਦਿਆਂ ਲੱਗਿਆ ਜਾਣਾ। ਉਹ ਇਸ ਤਰ੍ਹਾਂ ਕਰ ਕਰਕੇ ਜਦੋਂ ਉਹ ਜਿਹੜਾ ਪਾਣੀ ਸੀ ਜਦੋਂ ਉਹਦੀ ਇੰਨੀ ਕੁ ਟੋਬੀ ਹੋ ਜਾਂਦੀ ਸੀ ਕਿ ਜਿੱਥੇ ਸਮਝਦੇ ਸਨ ਕਿ ਪਾਣੀ ਪੂਰਾ ਹੋ ਗਿਆ, ਮਤਲਬ ਉਹ ਤਕਰੀਬਨ ਅੰਦਾਜ਼ਨ ਇਹ ਸੀ ਕਿ 6-7 ਹੱਥ ਬੰਦੇ ਦੇ ਯਾਨੀ ਪਾਣੀ ਹੋਣਾ ਚਾਹੀਦਾ ਹੈ। ਹਾਂਜੀ, 6 ਹੱਥਾਂ ਦੇ ਨੇ 1.5 ਫੁੱਟ ਦੇ ਨੇ। ਹਾਂਜੀ, ਕੋਈ ਤਕਰੀਬਨ 8-9 ਫੁੱਟ ਪਾਣੀ ਜਿਹੜਾ ਉਹ ਜਦੋਂ ਹੋ ਜਾਂਦਾ ਸੀ ਉੱਥੇ ਕੋਈ ਪਹੁੰਚ ਜਾਂਦਾ ਸੀ, ਯਾਨੀ ਇੰਨਾ ਪਾਣੀ ਉੱਤੇ ਆ ਜਾਂਦਾ ਸੀ, ਉਸ ਵੇਲੇ ਤੱਕ ਉਹ ਟੋਬੀ ਕਰਦੇ ਰਹਿੰਦੇ ਸੀ। ਪਹਿਲਾਂ ਉਹ ਟੋਬੀ ਕਰਦਾ ਸੀ, ਉਹ ਸੁੱਕਾ ਜਦੋਂ ਉੱਤੋਂ ਹੁੰਦਾ ਸੀ ਹਾਲੀ ਮਤਲਬ ਪਾਣੀ ਇੰਨਾ ਡੋਬੂ ਨਹੀਂ ਸੀ ਹੁੰਦਾ। ਫਿਰ ਜਦੋਂ ਪਾਣੀ ਜ਼ਿਆਦਾ ਹੋ ਜਾਂਦਾ ਸੀ ਤੇ ਉਹ ਜਿਹੜਾ ਟੋਬਾ ਸੀ ਉਹ ਆਪਣਾ ਨੱਕ ਫੜ ਕੇ ਦੇ ਵਿੱਚ ਚੁੱਭੀ ਮਾਰ ਦਿੰਦਾ ਸੀ। ਚੁੱਭੀ ਮਾਰ ਕੇ ਤੇ ਉਹ ਇੱਕੋ ਹੱਥ ਨਾਲ ਜ਼ੋਰ ਲਾ ਕੇ ਤੇ ਉਹ ਚਾਂਪ ਨੂੰ ਖੋਪਦਾ ਸੀ ਰੇਤ ਦੇ ਵਿੱਚ। ਔਰ ਉਹ ਖੋਪ ਕੇ ਤੇ ਜਦੋਂ ਉਹਨੇ ਲੰਮਾ ਸਾਹ ਲੈਣਾ ਨਾ ਤੇ ਉਹ ਪਾਣੀ ਦੀਆਂ ਬੁੜਬੁੜੀਆਂ ਵੱਜਣੀਆਂ ਉੱਤੋਂ, ਤੇ ਉਹਨਾਂ ਆਖਣਾ ਵੀ ਉਹਨੇ ਆਖਿਆ ਉਹ ਥੋੜਾ ਲਾਂਭੇ ਹੋ ਜਾਣਾ, ਉਹਨੇ ਆਖਿਆ ਖਿੱਚ ਲਓ ਇਹਨੂੰ। ਉਹ ਇੰਜ ਕਰਕੇ ਤੇ ਉਹ ਜਿਹੜਾ ਖੂਹ ਸੀ ਉਹਦੀ ਸਾਰੀ ਟੋਬੀ ਉਹ ਵਿੱਚੋਂ ਜਿਹੜੀ ਰੇਤ ਦੀ ਸਫਾਈ ਹੁੰਦੀ ਸੀ, ਤੇ ਫਿਰ ਜਿੱਥੇ ਇੰਨਾ ਕੁ 7-8 ਫੁੱਟ ਪਾਣੀ ਹੋ ਜਾਣਾ, ਉਹਨਾਂ ਨੇ ਅੰਦਾਜ਼ੇ ਟੋਬੇ ਨੇ ਆਖਣਾ ਕਿ ਆ ਪਾਣੀ ਹੁਣ ਕਾਫੀ ਹੋ ਗਿਆ, ਇਹ ਹੁਣ ਥੱਲੇ ਨਹੀਂ ਜਾਂਦਾ। ਉਸ ਵੇਲੇ ਉਹਨਾਂ ਬੰਦ ਕਰਨੀ। ਉਹਦੇ ਤੋਂ ਬਾਅਦ ਫਿਰ ਜਿਹੜੀ ਉਹ ਅਸਾਰੀ ਰਹਿੰਦੀ ਹੁੰਦੀ ਸੀ ਨਾ ਉੱਤੇ, ਉਹ ਉੱਤੇ ਜ਼ਮੀਨ ਦੇ ਕੰਢਿਆਂ ਤੱਕ ਅਸਾਰੀ ਪੱਕੀ ਕਰ ਲੈਂਦੇ ਸਨ। ਉਹਦੇ ਤੋਂ ਬਾਅਦ ਉਹਦੇ ਉੱਤੇ ਇੱਕ ਲੱਕੜ ਰੱਖਦੇ ਸਨ ਵੱਡੀ, ਜਿਹਨੂੰ ਝੱਲਣ ਆਖਦੇ ਸਨ। ਝੱਲਣ ਯਾਨੀ ਝੱਲਣ ਵਾਲੀ, ਬਰਦਾਸ਼ਤ ਕਰਨ ਵਾਲੀ। ਉਹ ਝੱਲਣ ਜਿਹੜੀ ਸੀ ਉਹਦੇ ਉੱਤੇ ਫਿਰ ਲੋਹੇ ਦਾ ਬੈੜ ਹੁੰਦਾ ਸੀ ਔਰ ਉਹਦੇ ਵਿੱਚ ਤੀਰ ਹੁੰਦਾ ਸੀ। ਹਾਂਜੀ, ਉਹ ਜਿਹੜਾ ਆਪਣਾ ਉਹਨੂੰ ਤੀਰ ਹੀ ਆਂਦੇ ਸਨ, ਜਿਹੜਾ ਬੈੜ ਦੇ ਉੱਤੇ ਜਿਹਦੇ ਉੱਤੇ ਟਿੰਡਾਂ ਪੈਂਦੀਆਂ ਸਨ, ਉਹ ਖੂਹ ਦੇ ਵਿੱਚ ਝੱਲਣ ਦੇ ਉੱਤੇ ਇੱਕ ਕਿਨਾਰੇ ਦੇ ਛੋਟਾ ਜਿਹਾ ਟੋਇਆ ਕੱਢ ਕੇ ਨਾ ਵਿੱਚ ਉਹਦੇ ਸੱਥਰੇ ਨਾਲ ਹਾਂਜੀ ਝਰੀ ਜੀ ਬਣਾ ਕੇ ਉਹਦੇ ਵਿੱਚ ਰੱਖ ਦੇਣਾ, ਤੇ ਦੂਜੇ ਪਾਸੇ ਨੂੰ ਉਹ ਜਿਹੜਾ ਸੀ ਨਾ ਉਹਦੇ ਦੂਜੇ ਪਾਸੇ ਚਰਖੜੀ ਹੁੰਦੀ ਸੀ ਉਧਰ ਵੀ ਜ਼ਮੀਨ ਦੇ ਉੱਤੇ ਥੋੜਾ ਟੋਇਆ ਡੂੰਘਾ ਪੁੱਟ ਲੈਣਾ, ਉਹਦੇ ਵਿੱਚ ਚਰਖੜੀ ਦੇ ਵਿੱਚ ਵੀ ਉਹੀ ਜਿਹੜਾ ਤੀਰ ਇਹਨਾਂ ਉਹ ਠੁੱਕਾ ਹੁੰਦਾ ਸੀ, ਤੇ ਉਹ ਚਰਖੜੀ ਐਸ ਰੁਕ ਚੱਲਦੀ ਸੀ। ਚਰਖੜੀ ਦੇ ਅੰਦਰਲੇ ਪਾਸੇ ਮਤਲਬ ਇਹ ਆ ਕਿ ਉਹ ਉਹਨਾਂ ਨੂੰ ਬੂੜੀਏ ਆਂਦੇ ਸਨ। ਹਾਂਜੀ, ਉਹ ਇਸ ਤਰ੍ਹਾਂ ਹੁੰਦੇ ਸਨ ਔਰ ਉਹਦੇ ਉੱਤੇ ਢੋਲ ਚੱਲਦਾ ਸੀ ਇਸ ਤਰ੍ਹਾਂ, ਔਰ ਉਹ ਢੋਲ ਜਿਹੜਾ ਸੀ ਉਹਦੇ ਵੀ ਉਸ ਤਰ੍ਹਾਂ ਹੀ ਉਹ ਤੁਰਾਂ ਬਣੀਆਂ ਸਨ ਯਾਨੀ ਕਿੱਲੀਆਂ ਜਿਹੀਆਂ, ਔਰ ਉਹ ਕਿੱਲੀਆਂ ਦੇ ਵਿੱਚ ਇੰਜ ਕਿੱਲੀਆਂ ਫਸਦੀਆਂ ਲੱਗੀਆਂ ਜਾਂਦੀਆਂ ਸਨ। ਜਦੋਂ ਖੂਹ ਟੁਰਦਾ ਸੀ ਉਹ ਜਦੋਂ ਕਿੱਲੀਆਂ ਫਸਦੀਆਂ ਸਨ ਤੇ ਉਹ ਸਾਰੇ ਸਿਸਟਮ ਨੂੰ ਘੇਰਦਾ ਸੀ। ਔਰ ਉਹ ਜਿਹੜਾ ਬੈੜ ਹੁੰਦਾ ਸੀ, ਬੈੜ ਵੱਡਾ ਹਰਾ ਹੁੰਦਾ ਸੀ, ਤਕਰੀਬਨ ਉਹ ਵੀ ਕੋਈ ਤਕਰੀਬਨ 5-6 ਫੁੱਟ ਕੁਤਰਦਾ ਹੋਏਗਾ। ਉਹਦੇ ਵਿੱਚ ਉਹ ਗੋਲ ਹੁੰਦਾ ਸੀ ਲੋਹੇ ਦਾ ਬਣਿਆ, ਉਹਦੇ ਉੱਤੇ ਮਤਲਬ ਉਹ ਇੰਨਾ ਚੌੜਾ ਹੁੰਦਾ ਸੀ ਤਕਰੀਬਨ, ਉਹਦੇ ਉੱਤੇ ਮਾਲ ਪੈਂਦੀ ਸੀ। ਮਾਲ ਜਿਹੜੀ ਆ ਬਹੁਤ ਪਹਿਲਾਂ ਅਸਾਂ ਨਹੀਂ ਵੇਖੇ, ਉਦੋਂ ਪਹਿਲਾਂ ਮਿੱਟੀ ਦੇ ਲੋਟੇ ਉਹਦੇ ਤੇ ਪੈਂਦੇ ਸਨ। ਹਾਂਜੀ, ਮਤਲਬ ਜਿਸ ਤਰ੍ਹਾਂ ਇੱਕ ਅਖਾਣ ਬਣਿਆ, ਟਿੰਡ ਜਿਹਾ ਭਾਂਡਾ ਨਹੀਂ ਜੇ ਰਿੜੇ ਨਾ, ਜੱਟ ਜਿਹਾ ਰਾਠ ਨਹੀਂ ਜੇ ਥਿੜੇ ਨਾ, ਤੂਤ ਜਿਹਾ ਤੋੜਾ ਨਹੀਂ ਜੇ ਡਰੇ ਨਾ, ਤੇ ਸਾਈ ਜਿਹਾ ਕਾਮਾ ਨਹੀਂ ਜੇ ਤਿੜੇ ਨਾ। ਅੱਛਾ ਬਾਈਵਾ ਸਾਹਿਬ, ਇਹ ਦੱਸੋ ਕਿ ਜਿਹੜੇ ਪਿੰਡਾਂ ਦੇ ਨੇੜੇ ਖੂਹ ਹੁੰਦੇ ਹਨ ਜਾਂ ਲੋਕਾਂ ਦੇ ਘਰਾਂ ਦੇ ਵਿੱਚ ਖੂਹ ਹੁੰਦੇ ਹਨ, ਉਹਨਾਂ 'ਚ ਤੇ ਬੋਕੇ ਹੀ ਲੱਗ ਜਾਂਦੇ ਹਨ ਨਾ ਜੀ। ਇਹ ਜਿਹੜਾ ਟਿੰਡਾਂ ਵਾਲਾ ਤੁਸੀਂ ਖੂਹ ਦੱਸ ਰਹੇ ਹੋ, ਇਹ ਤਾਂ ਸਰ ਫਿਰ ਇਹ ਵੇ ਕਿ ਜਿਹਦੀ 10-20 ਪੈਲੀਆਂ ਵਾਸਤੇ ਸੀ, ਜਿਹਦੀ ਪੈਲੀ 'ਚ ਮਤਲਬ ਇਹ ਕਿ ਪਾਣੀ ਪੈਲੀਆਂ ਨੂੰ ਦੇਣ ਵਾਸਤੇ। ਉਹਦੇ ਵਿੱਚ ਫਿਰ ਗਾਦੀ ਦੇ ਅੱਗੇ ਢੱਗੇ ਜੁਪਦੇ ਸਨ, ਉਹ ਢੱਗੇ ਫਿਰ ਸਾਰੀ ਰਾਤ ਜੁਪੇ ਰਹਿਣੇ। ਔਰ ਉਸ ਚਰਖੜੀ ਨੂੰ ਕਿਉਂਕਿ ਟਿੰਡਾਂ ਪਾਣੀ ਦੀਆਂ ਭਰੀਆਂ, ਅਗਰ ਤੁਸੀਂ ਯਕਦਮ ਖਿਲਾਰੋਗੇ ਤਾਂ ਪਿਛਾਂ ਨੂੰ ਪੁੱਠਾ ਚੱਲਣਾ ਸ਼ੁਰੂ ਹੋ ਜਾਏਗਾ। ਉਹਦੇ ਤੋਂ ਡੱਕਣ ਲਈ ਇੱਕ ਤੁੱਕਾ ਹੁੰਦਾ ਸੀ, ਉਹਨੂੰ ਕੁੱਤਾ ਵੀ ਆਂਦੇ ਸਨ ਤੇ ਤੁੱਕਾ ਵੀ ਆਂਦੇ ਸਨ। ਉਹਦਾ ਮੂੰਹ ਇੰਜ ਦਾ ਬਣਿਆ ਹੁੰਦਾ ਸੀ, ਉਹ ਉਹਨਾਂ ਚਰਖੜੀ ਨੂੰ ਅੱਗੋਂ ਡੱਕ ਲੈਂਦਾ ਸੀ। ਜਿੱਥੇ ਕਰਕੇ ਢੱਗੇ ਖਿਲਾਰਦੇ ਸਨ ਉੱਥੇ ਦਾ ਉੱਥੇ ਖੂਹ ਖਲੋ ਜਾਂਦਾ ਸੀ, ਔਰ ਉਹ ਟਿੰਡਾਂ 'ਚ ਪਾਣੀ ਭਰਿਆ ਰਹਿੰਦਾ ਸੀ।
ਜਦੋਂ ਮਤਲਬ ਇਹ ਹੈ ਕਿ ਉਹਨੂੰ ਖਿਲਾਰੀ ਦਾ ਸੀ ਉੱਥੇ ਖਲੋਤਾ ਰਹਿੰਦਾ ਸੀ। ਵਾਹ ਜੀ। ਅੱਗੋਂ ਫਿਰ ਪਾਣੀ ਆੜ 'ਚ ਪੈ ਗਏ ਤੇ ਕਿਆਰਿਆਂ ਦੇ ਵਿੱਚ ਜਿਹੜੀ ਪੈਲੀ ਦੇ ਵਿੱਚ ਉਹਨਾਂ ਕਿਆਰੇ ਬਣਾਏ ਹੁੰਦੇ ਸਨ, ਕਿਉਂਕਿ ਪੈਲੀ ਨੂੰ ਪਿਆਉਣ ਲਈ ਇੱਕ ਵਿੱਚ ਕਿਆਰੇ ਬਣਾ ਲਈਏ ਹਾਂਜੀ, ਤੇ ਉਹਦੇ ਨਾਲ ਪਾਣੀ ਸੌਖਾ ਪੀ ਦੀਏ, ਨਹੀਂ ਤੇ ਸਾਰੀ ਫਿਰ ਪੈਲੀ ਥੋੜੀ ਬਹੁਤੀ ਉੱਚੀ ਨੀਵੀਂ ਹੋ ਸਕਦੀ ਹੈ ਜੀ। ਇਸ ਵਾਸਤੇ ਉਹ ਫਿਰ ਕਿਆਰਿਆਂ 'ਚ ਪਾਣੀ ਜਿਹੜੇ ਨਾ ਪਾਣੀ ਵਾਰਾ ਉਹਨੂੰ ਆਂਦੇ ਸਨ, ਪਾਣੀ ਲਾਉਣ ਵਾਲੇ ਨੂੰ। ਉਹ ਫਿਰ ਕਈਆਂ ਖੂਹ ਜਿਹੜੇ ਸਨ ਕਈਆਂ ਕੱਲਿਆਂ ਮਾਲਕਾਂ ਦੇ ਵੀ ਹੁੰਦੇ ਸਨ ਜੀ। ਤੇ ਕਈ ਜਿਹੜੇ ਖੂਹ ਸਨ ਉਹ ਮਤਲਬ ਇਹ ਕੱਲੇ ਮਾਲਕ ਦੇ ਵੀ ਸਨ ਤੇ ਕਈਆਂ ਰਲ ਕੇ ਵੀ ਕੱਢੇ ਹੁੰਦੇ ਸਨ, ਜਿਨ੍ਹਾਂ ਦੀ ਜ਼ਮੀਨ ਥੋੜੀ ਸੀ, ਮਸਲਨ 2-2 4-4 ਕਿੱਲਿਆਂ ਵਾਲੇ, ਉਹ ਫਿਰ ਸਿਰੀ ਹੁੰਦੇ ਸਨ, ਉਹ ਫਿਰ ਵਾਰੀ ਸਿਰ ਖੂਹ ਜਾਂਦੇ ਸਨ ਹਾਂਜੀ, ਕਿ ਉਹਨਾਂ ਨੇ ਆਖਣਾ ਵੀ ਮੈਂ ਬਈ ਫਲਾਣੇ ਵੇ ਤੱਕ ਜੋਲਾਂ, ਤੂੰ ਉਹਦੇ ਤੋਂ ਬਾਅਦ ਆ ਜਾਈਂ। ਤੇ ਉਹ ਸਾਰਿਆਂ ਨੇ ਫਿਰ ਉਹ ਆਪਣੀਆਂ ਪੈਲੀਆਂ ਪਿਆ ਕੇ ਜ਼ਾਹਰੇ ਕਣਕ ਬੀਜਣੀ ਹੈ, ਰੌਣੀ ਕਰਨੀ ਹੈ, ਇਹ ਸਾਰਾ ਸਿਲਸਿਲਾ। ਉਦੋਂ ਨਹਿਰਾਂ ਦਾ ਸਿਸਟਮ ਤੇ ਏਡਾ ਹੈ ਨਹੀਂ ਸੀ ਜੀ ਜੀ। ਤੇ ਇਹ ਬਾਈਵਾ ਸਾਹਿਬ ਦੱਸੋ ਕਿ ਜਦੋਂ ਫਿਰ ਇਹ ਢੱਗਿਆਂ ਤੋਂ ਬਾਅਦ ਖੂਹ ਜਿਹੜਾ ਸੀ ਇਹਦੀ ਥੋੜੀ ਜੀ ਮਜ਼ੀਦ ਤਰੱਕੀ ਯਾਫਤਾ ਸ਼ਕਲ, ਜਦੋਂ ਡੀਜ਼ਲ ਇੰਜਨ ਆ ਗਏ ਹਾਂਜੀ ਹਾਂਜੀ ਹਾਂਜੀ, ਉਦੋਂ ਫਿਰ ਕੀ ਫਰਕ ਪਿਆ? ਹਾਂਜੀ, ਉਹ ਫਰਕ ਤੇ ਫਿਰ ਇਹ ਪਿਆ ਨਾ ਜੀ, ਉਹ ਸੌਖਾ ਹੋ ਗਿਆ। ਉਦੋਂ ਉਹ ਵੱਡੇ ਜਿਹੜੇ ਇੰਜਨ ਸਨ ਨਾ ਡੀਜ਼ਲ, ਉਹ ਜਿਹੜੇ ਡਸਕੇ ਬਣਦੇ ਸਨ, ਵੱਡਾ ਹਰਾ ਪਹੀਆ ਉਹਦਾ ਕਈ ਮਨ ਦਾ, ਹਾਂਜੀ ਹਾਂਜੀ, ਉਹ ਆ ਗਿਆ ਤੇ ਉਹਨਾਂ ਦੇ ਨਾਲ ਫਿਰ ਲੋਕਾਂ ਨੇ ਟਿਊਬਲਾਂ ਦੇ ਬੋਰ ਕਰਨੇ ਸ਼ੁਰੂ ਕਰਤੇ। ਸਾਇੰਸ ਨੇ ਤਰੱਕੀ ਕੀਤੀ ਤੇ ਬੋਰਿੰਗ ਦਾ ਜਿਹੜਾ ਸਿਸਟਮ ਹੈ ਉਹ ਆ ਗਿਆ। ਉਹਦੇ ਨਾਲ ਫਿਰ ਲੋਕਾਂ ਟਿਊਬਲ ਲਾ ਕੇ ਤੇ ਉਹ ਵੱਡੇ ਇੰਜਨ ਲਾ ਲੈ, ਉਹਨੂੰ ਚੰਗਾ ਤੇਲ ਲਾ ਕੇ ਘੇੜਨਾ ਪੈਂਦਾ ਸੀ ਹਾਂਜੀ। 18 ਪਾਵਰ ਦਾ ਇੰਜਨ ਤੇ ਮਾੜੇ ਬੰਦੇ ਕੋ ਘੇੜਦਾ ਵੀ ਨਹੀਂ ਸੀ, ਔਰ ਉਹਨੂੰ ਜਦੋਂ ਘੇੜਨਾ ਤੇ ਇੱਕ ਬੰਦੇ ਨੇ ਪਿੱਛੋਂ ਟੱਸ ਜਿਹੜੀ ਹੈ ਛੱਡਣੀ ਤੇ ਫਿਰ ਉਹਨੇ ਇੰਜਨ ਨੇ ਚੱਲਣ ਲੱਗ ਪੈਣਾ। ਤੇ ਉਹ ਵੀ ਦੌਰ ਵੇਖਿਆ ਸੀ, ਉਹ ਫਿਰ ਮੁੱਕ ਗਿਆ। ਉਹਦੇ ਤੋਂ ਬਾਅਦ ਹੁਣ ਪੀਟਰ ਇੰਜਨ ਆ ਗਏ ਨੇ, ਉਹ ਜਿਹੜੇ ਚਾਈਨਾ ਦੇ ਛੋਟੇ ਛੋਟੇ, ਉਹ ਉਹਨਾਂ ਹੀ ਬੋਰਾਂ ਨੂੰ ਮਤਲਬ ਇਹ ਚਲਾਈ ਜਾਂਦੇ ਨੇ। ਜਿੱਥੋਂ ਤੱਕ ਘਰਾਂ ਦੇ ਵੀ ਅੰਦਰ ਖੂਹੀਆਂ ਦੀ ਗੱਲ ਸੀ ਨਾ ਜੀ, ਉਹਦਾ ਵੀ ਬਣਾਉਣ ਦਾ ਜਿਹੜਾ ਪ੍ਰੋਸੈਸ ਸੀ, ਉਹਦਾ ਤਰੀਕਾ ਉਹ ਸਗੋਂ ਉਹ ਹੀ ਸੀ। ਉਹਦੇ ਥੱਲੇ ਵੀ ਉਸ ਤਰ੍ਹਾਂ ਹੀ ਚੱਕ ਪੈਂਦਾ ਸੀ, ਉਹਦੀ ਵੀ ਸਾਰੀ ਸਾਈਡਾਂ ਤੇ ਉਂਝ ਹੀ ਹੁੰਦੀ ਸੀ, ਲੇਕਿਨ ਉਹਦੇ ਉੱਤੇ ਜਿਹੜਾ ਨਾ ਕੁਝ ਥਾਵਾਂ ਦੇ ਤੇ ਚਰਖੜੀ ਪਾਤੀ ਜਾਂਦੀ ਸੀ ਹਾਂਜੀ। ਉਹ ਸਰੀਏ ਜਿਹੜੇ ਨੇ ਨਾ ਉਹ ਇਸ ਤਰ੍ਹਾਂ ਗੱਡ ਕੇ ਨਾ ਜਿਹੜੇ ਖੂਹ ਦੇ ਵਿੱਚ ਕਰਕੇ ਤੇ ਉੱਤੇ ਉਹ ਚਰਖੜੀ ਪਾਤੀ ਜਾਂਦੀ ਸੀ, ਔਰ ਉਹਦੇ ਨਾਲ ਪੱਕਾ ਬੋਕਾ ਤੇ ਉਹ ਜਿਹੜੀ ਇਹਨਾਂ ਲੱਜ ਜਾਂ ਕੋਈ ਹੁੰਦੀ ਸੀ ਕੋਈ ਡੋਰੀ ਸ਼ੋਰੀ ਜਾਂ ਰੱਸੀ ਜਾਂ ਜੋ ਵੀ, ਉਹ ਉਹਦੇ ਨਾਲ ਬੰਨ੍ਹਦੀ ਜਾਂਦੀ ਸੀ ਤੇ ਬੋਕਾ ਉਹਦੇ ਨਾਲ ਹੀ ਪੱਕਾ ਜੁੜਿਆ ਰਹਿੰਦਾ ਸੀ। ਉਹ ਫਿਰ ਜਿਹਨੇ ਵੀ ਪਾਣੀ ਲੈਣਾ ਉਹਨੂੰ ਮਤਲਬ ਇਹ ਕੋ ਹੱਥ ਹੈਂਡਲ ਲੱਗਾ ਹੁੰਦਾ ਸੀ, ਇੰਜ ਉਹਨੇ ਫੇਰੀ ਜਾਣਾ ਤੇ ਉਹ ਜਿਹੜਾ ਥੱਲਿਓਂ ਉਹਨੇ ਭਰ ਕੇ ਬੋਕਾ ਜਦੋਂ ਬਾਹਰ ਆਉਣਾ ਤੇ ਇੱਕ ਹੱਥ ਨਾਲ ਫੜ ਕੇ ਉਹਨੇ ਖਿੱਚ ਲੈਣਾ, ਖਿੱਚ ਕੇ ਆਪਣੇ ਭਾਂਡੇ 'ਚ ਪਾ ਲੈਣਾ। ਉਹਦੇ ਤੋਂ ਬਾਅਦ ਦੂਜਾ ਕਈਆਂ 'ਚ ਨਹੀਂ ਵੀ ਸਨ ਹੁੰਦੇ ਬੋਕੇ ਪਏ, ਉਹ ਉਂਝ ਹੀ ਮਤਲਬ ਹੈ ਕਿ ਉਹਦੇ ਉੱਤੇ ਨਾ ਤੁਸੀਂ ਜਾ ਗਏ ਹੋ ਆਪਣੀ ਬਾਲਟੀ ਨੂੰ ਰੱਸਾ ਬੰਨ੍ਹ ਕੇ ਜਾਂ ਬੋਕਾ ਕੋਈ ਤੇ ਉਹਨੂੰ ਬੰਨ੍ਹ ਕੇ ਤੇ ਉਹਦੇ 'ਚੋਂ ਪਾਣੀ ਕੱਢ ਕੇ ਤੇ ਤੁਸੀਂ ਆਪਣੇ ਘੜੇ 'ਚ ਜਾਂ ਸਾਰਾ ਪਾ ਲਓ। ਬੜਾ ਔਖਾ ਦੇ ਦੌਰ ਸੀ। ਅਸਾਂ ਵੇਖਿਆ ਸਾਡੇ ਇੱਥੇ ਇੱਕ ਖੂਹੀ ਹੁੰਦੀ ਸੀ ਸਾਡੇ ਮਹੱਲੇ 'ਚ, ਔਰ ਇੱਕ ਬਾਬਾ ਦੀਵਾਨ ਹੁੰਦਾ ਸੀ, ਉਹ 2 ਘੜੇ ਪਾਣੀ ਦੇ ਸਾਡੇ ਘਰ ਦੇ ਕੇ ਜਾਂਦਾ ਸੀ ਸਵੇਰੇ ਤੇ 2 ਘੜੇ ਸ਼ਾਮ ਨੂੰ ਦੇ ਕੇ ਜਾਂਦਾ ਸੀ। ਉਹਦੇ ਨਾਲ ਹੀ ਸਾਰਾ ਪੀਣ ਦਾ ਸਿਲਸਿਲਾ ਸੀ, ਉਹਦੇ ਨਾਲ ਹੀ ਸਾਰਾ ਕੱਪੜੇ ਧੋਣ ਦਾ, ਤੇ ਜਿਹੜਾ ਜ਼ਿਆਦਾਤਰ ਕੱਪੜੇ ਬੀਬੀਆਂ ਜਿਹੜੀਆਂ ਨੇ ਛੱਪੜਾਂ ਤੇ ਜਾ ਕੇ ਧੋਂਦੀਆਂ ਸਨ। ਉਸ ਵੇਲੇ ਛੱਪੜਾਂ ਦੇ ਪਾਣੀ ਬੜੇ ਸਾਫ਼ ਹੁੰਦੇ ਸਨ, ਕਿਉਂਕਿ ਗਟਰ ਵਗੈਰਾ ਲੈਟਰੀਨਾਂ ਦਾ ਸਿਲਸਿਲਾ ਇਹ ਤੇ ਕਿਸੇ ਨੂੰ ਸੋਚ ਹੀ ਨਹੀਂ ਸੀ ਨਾ, ਇਹ ਹੈ ਹੀ ਕੋਈ ਨਹੀਂ ਸੀ ਪਿੰਡਾਂ ਦੇ ਵਿੱਚ, ਤੇ ਬਿਲਕੁਲ ਹੀ ਹੈ ਨਹੀਂ ਸੀ। ਤੇ ਲੋਕੀ ਬਾਹਰ ਹੀ ਜਾਂਦੇ ਸਨ ਜੰਗਲ ਪਾਣੀ ਵਾਸਤੇ, ਤੇ ਉਹ ਫਿਰ ਛੱਪੜਾਂ ਦੇ ਪਾਣੀ ਜਿਹੜੇ ਨੇ ਬੜੇ ਸਾਫ਼। ਅਸੀਂ ਨਿੱਕੇ ਹੁੰਦੇ ਛੱਪੜਾਂ 'ਚ ਨਹਾਉਂਦੇ ਰਹੇ ਹਾਂ ਕਦੀ, ਹੁਣ ਤੇ ਜਿਹੜਾ ਛੱਪੜਾਂ ਦੇ ਪਾਣੀ ਵੱਲੋਂ ਵੇਖਣ ਤੇ ਦਿਲ ਨਹੀਂ ਕਰਦਾ, ਕਿਉਂਕਿ ਗਟਰਾਂ ਦਾ ਗੰਦਾ ਪਾਣੀ ਉਹ ਸਾਰਾ ਜਿਹੜਾ ਪੋਲਿਊਸ਼ਨ ਹੁਣ ਹਰ ਪਾਸੇ ਵੱਧ ਗਈ ਹੈ। ਤੇ ਉਹ ਬਾਈਵਾ ਸਾਹਿਬ ਇੱਕ ਤੁਸੀਂ ਬੜੀ ਸੋਹਣੀ ਗੱਲ ਕੀਤੀ ਪਿਛਲੇ ਵਲੌਗ ਵਿੱਚ ਵੀ, ਤੁਸੀਂ ਕਿ ਕੀੜੀ ਦੀ ਢੋਰ ਢੁਰਦਾ ਸਮਾਜ ਸੀ, ਤੇ ਇਹ ਜਿਹੜੇ ਟਿੰਡਾਂ ਵਾਲੇ ਵੀ ਖੂਹ ਸਨ ਹਾਂਜੀ, ਇਹ ਤੇ ਫਿਰ ਮੇਰਾ ਖਿਆਲ ਹੈ ਕਿ ਪੂਰੇ ਦਿਹਾੜੀ ਵਿੱਚ 1-2 ਕਿੱਲੇ ਨੂੰ ਹੀ ਪਾਣੀ ਨੂੰ ਦਿੰਦੇ ਹੋਣੇ ਨੇ ਸ਼ਰਾਬ। ਬੜਾ ਰੋ ਪਿੱਟ ਕੇ ਤੇ ਇੰਨਾ ਹੀ ਮਤਲਬ ਛੋਟਾ, ਕਈਆਂ ਇਲਾਕਿਆਂ 'ਚ ਪਾਣੀ ਥੋੜਾ ਹੁੰਦਾ ਸੀ ਜਵੇਦ ਸਾਹਿਬ ਜੀ, ਕਈਆਂ 'ਚ 2 ਹਲਟੇ ਵੀ ਲੋਕਾਂ ਲਾਏ ਸਨ, ਮਤਲਬ ਇਹ 2-2 ਮਾਲਾਂ ਪਾਈਆਂ ਸਨ ਖੂਹਾਂ ਨੂੰ ਜਿੱਥੇ ਥੋੜਾ ਪਾਣੀ ਸੀ। ਅੱਛਾ, ਉਹ ਉਸ ਵਜ੍ਹਾ ਨਾਲ ਮਤਲਬ ਕਿ ਛੇਤੀ ਕੰਮ ਨਿਬੜੇ, ਤੋ ਇੰਝ ਕਰਕੇ ਕਈ ਵਾਰੀ ਖੂਹਾਂ ਦਾ ਪਾਣੀ ਜੇਠ ਹਾੜ 'ਚ ਮੁੱਕ ਵੀ ਜਾਂਦਾ ਸੀ। ਜਿਸ ਤਰ੍ਹਾਂ ਸਾਡਾ ਵਾਟਰ ਲੈਵਲ ਥੱਲੇ ਚਲਾ ਜਾਂਦਾ ਹੈ, ਉਹ ਫਿਰ ਜਨਾਬ ਇਹਨਾਂ ਨੇ ਦੁਬਾਰਾ ਟੋਭੀ ਕਰਾਣੀ ਕਿ ਥੱਲਿਓਂ ਕੋ ਪਾਣੀ ਨਿਕਲ ਆਵੇ। ਉਹ ਫਿਰ ਕਈ ਵਾਰੀ ਥੋੜਾ ਜਿਹਾ ਖੂਹ ਚਲਾ ਕੇ ਫਿਰ ਖਿਲਾਰਨਾ ਪੈਣਾ, ਇੰਝ ਹੀ ਖੂਹਾਂ 'ਚ ਵੀ ਹੁੰਦਾ ਸੀ ਜੀ।
ਯਾਨੀ ਖੂਹੀਆਂ ਦਾ ਪਾਣੀ ਵੀ ਜੇਠ ਹਾੜ ਜੇ ਅੱਜ ਕੱਲ੍ਹ ਜਿਹੜੀ ਰੁੱਤ ਸੀ ਆ ਬਾਰਿਸ਼ ਪੈਣ ਤੋਂ ਪਹਿਲਾਂ ਇਹ ਲੈਵਲ ਜਿਹੜਾ ਬਹੁਤ ਥੱਲੇ ਚਲਾ ਜਾਂਦਾ ਸੀ। ਉਹ ਥੱਲੇ ਜਾਣ ਨਾਲ ਪਾਣੀ ਜਿਹੜਾ ਉਹ ਲੈਵਲ ਨੀਵਾਂ ਹੋ ਜਾਣਾ ਔਰ ਉਹਦੇ ਨਾਲ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਸਨ ਪਾਣੀ ਪੀਣ ਦੀਆਂ ਔਰ ਜ਼ਾਹਰ ਸਾਰਾ ਹੋਰ ਵੀ ਜਿਹੜੀ ਵਰਤੋਂ ਹੈ ਉਹਦੇ ਬਾਰੇ 'ਚ। ਹਾਂਜੀ ਤੋ ਕਿਆਰੇ ਦੀ ਗੱਲ ਕੋ ਕਿਆਰੇ 'ਚ ਜਦੋਂ ਪਾਣੀ ਲਾਉਂਦੇ ਸਨ ਤੋ ਸਾਡੇ ਉਹਨਾਂ ਲੋਕਾਂ ਦੀ ਵੀ ਉਸ ਵੇਲੇ ਇੰਨੀ ਸਿਆਣਪ ਸੀ ਕਿ ਇੱਕ ਅਖਾਣ ਸੀ ਕਿ ਤਾਰਾ ਕਿਆਰਾ ਚੰਨ ਘਮਾ ਤੇ ਸੂਰਜ ਦਾ ਕੋਈ ਓੜਕ ਨਾ। ਯਾਨੀ ਲੋਕਾਂ ਨੇ ਇੱਕ ਐਸਟੀਮੇਸ਼ਨ ਬਣਾਈ ਸੀ ਕਿ ਤਾਰੇ ਜਿਹੜੇ ਨੇ ਅਸਮਾਨਾਂ ਦੇ ਉਹ ਕਿਆਰੇ ਕਿਆਰੇ ਜਿੱਡੇ ਹੁੰਦੇ ਨੇ ਤੇ ਚੰਨ ਜਿਹੜਾ ਉਹ ਘਮਾ ਥਾਜ ਯਾਨੀ ਕਿੱਲੇ ਥਾਜ ਹੁੰਦਾ ਹੈ ਤੇ ਸੂਰਜ ਦਾ ਪਤਾ ਹੀ ਨਹੀਂ ਕਿ ਕਿੱਡਾ ਵੱਡਾ ਹੈ। ਜਦੋਂ ਅਕਬਰ ਬਾਦਸ਼ਾਹ ਦਾ ਜ਼ਮਾਨਾ ਸੀ ਤੇ ਦੁੱਲੇ ਭੱਟੀ ਨਾਲ ਉਹਦਾ ਪੇੜ ਪਿਆ ਹੋਇਆ ਸੀ। ਇਹਨਾਂ ਉਹਦੇ ਖਿਲਾਫ ਬਗਾਵਤ ਕੀਤੀ ਹੋਈ ਸੀ ਦੁੱਲੇ ਭੱਟੀ ਹਰਾਂ ਨੇ ਜੀ। ਔਰ ਉਸ ਵੇਲੇ ਇਹ ਜ਼ਾਹਰ ਛਾਪਾ ਮਾਰ ਲੜਾਈਆਂ ਲੜਦੇ ਸਨ, ਉਹਨਾਂ ਦੀਆਂ ਡਾਲੀਆਂ ਲੁੱਟ ਲੈਂਦੇ ਸਨ ਕਿਉਂਕਿ ਮੁਗਲ ਜਿੰਨੇ ਵੀ ਸਨ ਨਾ ਇੱਧਰੋਂ ਦਰਿਆ ਲੰਘ ਕੇ ਆਉਂਦੇ ਸਨ। ਚਨਾਹ ਦਰਿਆ ਤੇ ਪਰਾਂ ਜੇਹਲਮ ਦਰਿਆ ਬੇਰੇ ਦੇ ਲਾਗਿਓਂ ਤੇ ਇਹਨਾਂ ਪੱਤਨਾਂ ਤੋਂ ਦੀ ਲੰਘ ਕੇ ਤੇ ਉਸ ਜਗ੍ਹਾ ਤੋਂ ਲੰਘਦੇ ਸਨ ਜਿੱਥੇ ਦਰਿਆ ਦਾ ਪਾਟ ਖੁੱਲਾ ਹੁੰਦਾ ਸੀ ਕਿਉਂਕਿ ਜਿੱਥੇ ਦਰਿਆ ਦਾ ਪਾਟ ਖੁੱਲਾ ਹੁੰਦਾ ਸੀ ਉੱਥੇ ਪਾਣੀ ਘੱਟ ਡੂੰਘਾ ਹੁੰਦਾ ਸੀ ਤੇ ਉੱਥੇ ਇਹਨਾਂ ਨੇ ਉਹਨਾਂ ਨੂੰ ਲੁੱਟ ਲੱਟ ਲੈਣਾ। ਉਹਨਾਂ ਦੀ ਬਦਮਾਸ਼ੀ ਦੇ ਸਿਲਸਿਲੇ 'ਚ ਕਿਉਂਕਿ ਸਰਕਾਰ ਜਿਹੜੀ ਹੈ ਉਹ ਤੁਹਾਨੂੰ ਪਤਾ ਹੈ ਹਰ ਦੌਰ 'ਚ ਹੀ ਹੁਕਮਰਾਨ ਇੰਝ ਹੀ ਕਰਦੇ ਰਹੇ ਨੇ। ਔਰ ਇਹ ਜਦੋਂ ਇਹਨਾਂ ਦੀ ਲੜਾਈ ਜਾਰੀ ਸੀ ਤੇ ਛੋਟੀ ਜਿਹੀ ਇੱਕ ਪਿੰਡੀ ਸੀ, ਪਿੰਡੀ ਲਾਲ ਖਾਂ ਉਹਨੂੰ ਆਂਦੇ ਸਨ। ਲਾਲ ਖਾਂ ਇਹਦਾ ਚਾਚਾ ਲੱਗਦਾ ਸੀ ਬਰਾਦਰੀ 'ਚੋਂ ਦੁੱਲੇ ਦਾ। ਉਹਨੇ ਇਹਨੂੰ ਸੱਦਿਆ ਤੇ ਇਹਨੂੰ ਆਖਿਆ ਵੀ ਯਾਰ ਗੱਲ ਇਹ ਵੇ ਕਿ ਬਾਦਸ਼ਾਹਾਂ ਦਾ ਮਤੱਕਾ ਲਾਣਾ ਬੜਾ ਔਖਾ ਕੰਮ ਹੈ ਤੇ ਤੂੰ ਬਾਦਸ਼ਾਹ ਦਾ ਮਤੱਕਾ ਲਾਇਆ ਤੇ ਉਹਨਾਂ ਸਾਨੂੰ ਸੁਨਾਹ ਘੱਲਿਆ ਕਿ ਇਹਨੂੰ ਪੇਸ਼ ਕਰ ਦਿਓ ਨਹੀਂ ਤੇ ਅਸੀਂ ਤੁਹਾਡੀਆਂ ਬਾਂਧਾਂ ਬੰਨ੍ਹ ਕੇ ਲੈ ਜਾਾਂਗੇ ਜੀ। ਬਾਂਧਾਂ ਬੰਨ੍ਹਣ ਦਾ ਮਤਲਬ ਸੀ ਕਿ ਤੁਹਾਡੀਆਂ ਬੀਬੀਆਂ ਦੇ ਵਾਲ ਘੋੜਿਆਂ ਦੀਆਂ ਪੂਛਲਾਂ ਨਾਲ ਬੰਨ੍ਹ ਕੇ ਤੇ ਘੋੜਿਆਂ ਨੂੰ ਨਠਾਵਾਂਗੇ। ਤੇ ਬੜੀ ਔਖੀ ਗੱਲ ਸੀ, ਬੜੀ ਤਕਲੀਫ ਵਾਲੀ ਗੱਲ ਸੀ। ਤੇ ਨਾਲ ਉਹਨੇ ਲਾਲ ਖਾਂ ਨੇ ਸ਼ੇਰ ਸੁਣਾਇਆ ਕਿ ਹੇਠ ਪੁਲਾਂ ਥੀ ਲੰਘਦੇ ਕਾਂਗਾ ਲੱਦੇ ਰੱਥ ਤੇ ਲੱਥੀ ਹੱਥ ਨਹੀਂ ਆਮਦੀ ਦਾਨਿਸ਼ਵੰਦਾਂ ਦੀ ਪੱਤ। ਵਾਹ। ਕਿ ਉਹਨੇ ਆਖਿਆ ਵੀ ਪਾਣੀ ਜਿੱਡਾ ਮਰਜ਼ੀ ਕਾਂਗ ਆਏ ਦਰਿਆ ਦੇ ਵਿੱਚ ਤੇ ਉੱਚਾ ਹੋ ਕੇ ਆਏ, ਅਖੀਰ ਉਹਨੇ ਪੁਲ ਦੇ ਥੱਲਿਓਂ ਦੀ ਲੰਘਣਾ ਹੁੰਦਾ ਹੈ। ਤੇ ਇੰਝ ਹੀ ਜਿਹੜੀ ਦਾਨਿਸ਼ਮੰਦ ਬੰਦਾ ਹੈ ਉਹਦੀ ਪੱਤ ਲੈ ਜੇ, ਇੱਜ਼ਤ ਲੈ ਜੇ ਤੇ ਕਦੀ ਵਾਪਸ ਨਹੀਂ ਆਉਂਦੀ। ਤੇ ਉਹਦਾ ਜਿਹੜਾ ਜਵਾਬ ਦੁੱਲੇ ਭੱਟੀ ਨੇ ਦਿੱਤਾ ਸੀ ਉਹ ਇਹ ਸੀ ਕਿ ਅਤੜੀ ਪਾਣੀ ਚਾੜਦੇ ਮਾਣੂ ਮਰਦ ਸਲੱਗ। ਉਹੋ ਹੀ ਅਤੜ ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ ਕਿਆਰੇ ਦੇ ਵਿੱਚ ਸਭ ਤੋਂ ਉੱਚੀ ਜਗ੍ਹਾ ਕਿ ਅਤੜੀ ਪਾਣੀ ਚਾੜਦੇ ਮਾਣੂ ਮਰਦ ਸਲੱਗ ਕਿ ਜਿਹੜੇ ਸਹੀ ਪਾਣੀ ਵਾਰੇ ਨੇ ਹਾਂਜੀ ਉਹ ਜਿੰਨਾ ਚਿਰ ਉਹ ਢੇਮ ਭਿੱਜ ਨਾ ਜਾਏ ਉਹ ਅੱਗੇ ਪਾਣੀ ਨਹੀਂ ਲਾਂਦੇ। ਅਤੜੀ ਪਾਣੀ ਚਾੜਦੇ ਮਾਣੂ ਮਰਦ ਸਲੱਗ ਤੇ ਜਿਉਂਦੇ ਹਾਰ ਨਹੀਂ ਮੰਨਦੇ ਸ੍ਰੀ ਜਿਨ੍ਹਾਂ ਦੀ ਪੱਗ। ਵਾਹ। ਤਾਂ ਉਹਨੇ ਆਖਿਆ ਕਿ ਮੈਂ ਇਹ ਪੰਜਾਬ ਦੀ ਪੱਗ ਦੀ ਰਾਖੀ ਕਰਾਂਗਾ ਤੇ ਗੱਲਾਂ ਤੇ ਜ਼ਿੰਦਗੀ ਨਾਲ ਨੇ, ਜਿਉਂਦੀ ਜਾਣੇ ਮੈਨੂੰ ਮੇਰਾ ਕੋਈ ਸਿਰ ਨੀਵਾਂ ਨਹੀਂ ਕਰ ਸਕਦਾ। ਵਾਹ ਵਾਹ। ਤੋ ਇਹ ਜਿਹੜਾ ਉਹ ਵਸੇਬ ਸੀ ਉਸ ਜ਼ਮਾਨੇ ਦਾ, ਇਹ ਜਿਸ ਤਰ੍ਹਾਂ ਮੈਂ ਉਦਣ ਵੀ ਦੱਸਿਆ ਕਿ ਬੜਾ ਮੱਠੀ ਚਾਲ 'ਚ ਟੁਰਦਾ ਹੋਇਆ ਕੀੜੀ ਦੀ ਟੁਰਦਾ, ਲੇਕਿਨ ਉਹਦੇ ਅੰਦਰ ਬੜੀ ਖੂਬਸੂਰਤੀ ਸੀ, ਸੁੰਦਰਤਾ ਸੀ। ਔਰ ਇੱਕ ਦੂਜੇ ਕੋ ਖੂਹ ਜਿਹੜੇ ਸਨ, ਖੂਹਾਂ ਦੇ ਬੜੇ ਨਾਂ ਹੋਣੇ ਹਾਂਜੀ। ਕੋਈ ਜੰਡ ਵਾਲਾ ਖੂਹ ਜੇ ਕਿਤੇ ਉਹਦੇ ਤੇ ਜੰਡ ਦਾ ਬੂਟਾ ਹੋਣਾ, ਧਰੇਕਾਂ ਵਾਲਾ ਖੂਹ, ਫਲਾਈਆਂ ਵਾਲਾ ਖੂਹ, ਨਵਾਂ ਖੂਹ, ਕਿਸੇ ਨੂੰ ਆਖਣਾ ਬੋੜਾ ਖੂਹ। ਉਹ ਜਿਹੜਾ ਵਿੱਚੋਂ ਨਾ ਜੀ ਪੁਰਾਣਾ ਖੂਹ ਹੋ ਕੇ ਤੇ ਵਿੱਚੋਂ ਕੋਈ ਥੋੜਾ ਜਿਹਾ ਉਹਦੀ ਜਿਹੜੇ ਉਸਾਰੀ ਹੋਈ ਹੁੰਦੀ ਸੀ ਇੱਟਾਂ ਦੀ, ਉਹ ਵਿੱਚੋਂ ਕਿਤੋਂ ਇੱਟਾਂ ਨਿਕਲ ਜਾਣੀਆਂ, ਘਾਰੀ ਪੈ ਜਾਣੀ ਅੰਦਰੋਂ ਕੋ ਪਾਣੀ ਪੈ ਕੇ ਤੇ ਉਹਨੂੰ ਆਖਣਾ ਖੂਹ 'ਚ ਘਾਰੀ ਪੈ ਗਈ ਏ ਤੇ ਉਹਨੂੰ ਵੀ ਆਖਣਾ ਬੋੜਾ ਖੂਹ। ਤੋ ਇਹ ਸਾਰਾ ਮਤਲਬ ਇਹ ਕਿ ਵੇਲੇ ਦੇ ਨਾਲ ਜਿਹੜੇ ਨੇ ਜੀ ਉਹ ਉਸ ਵੇਲੇ ਚੰਗੇ ਵੱਡੇ ਰਾਠਾਂ ਚੌਧਰੀਆਂ ਜ਼ਿਮੀਂਦਾਰਾਂ ਦੇ ਵੀ ਹੁੰਦੇ ਹਨ ਤੇ ਦੂਜਾ ਇਹ ਬਾਈਵਾ ਸਾਹਿਬ ਕਿ ਫਕੀਰਾਂ ਦੇ ਵੀ ਖੂਹ ਜਿੱਥੇ ਉਹਨਾਂ ਡੇਰਾ ਲਾਣਾ, ਦਰਵੇਸ਼ਾਂ ਨੇ ਮੁਕਾਮ ਕਰਨਾ। ਜ਼ਾਹਰ ਹੈ ਜੀ ਪਾਣੀ ਜਿਹੜਾ ਪੀਣ ਵਾਸਤੇ ਪਾਣੀ ਜਿਹੜਾ ਜਲ ਜਿਹੜਾ ਹੈ ਜ਼ਿੰਦਗੀ ਹੈ। ਜਿੱਥੇ ਪਾਣੀ ਜਲ ਹੈ ਉੱਥੇ ਨਾਲ ਜ਼ਿੰਦਗੀ ਵਸੋ ਹੋ ਜਾਣੀ। ਦੇਖੋ ਨਾ ਤੁਸੀਂ ਵੇਖੋ ਕਿ ਪੁਰਾਣੀ ਵਸੋਂ ਸਾਡੇ ਜਿੰਨੀਆਂ ਵਸੋਂ ਨੇ ਉਹ ਸ਼ਹਿਰ ਜਿੰਨੇ ਨੇ ਉਹ ਦਰਿਆਵਾਂ ਦੇ ਕੰਢਿਆਂ ਤੇ ਨੇ ਹਾਂਜੀ। ਉਹਦੀ ਵਜ੍ਹਾ ਇਸ ਵਾਸਤੇ ਕਿ ਪਾਣੀ ਦੀ ਲੋੜ ਸੀ ਲੋਕਾਂ ਨੂੰ ਵਰਤਣ ਦੀ। ਔਰ ਦਰਿਆਵਾਂ ਦੇ ਕੰਢਿਆਂ ਦੇ ਲਾਗੇ ਪਾਣੀ ਜਿਹੜਾ ਪੀਣ ਲਈ ਵੀ ਚੰਗਾ ਹੁੰਦਾ ਸੀ ਔਰ ਉੱਥੇ ਤੁਸੀਂ ਅਗਰ ਖੂਹੀ ਵੀ ਬਣਾਓ ਤੇ ਉਹਦਾ ਪਾਣੀ ਵੀ ਚੰਗਾ ਹੁੰਦਾ, ਠੰਡਾ ਤੇ ਮਿੱਠਾ। ਔਰ ਠੰਡਾ ਤੇ ਮਿੱਠਾ ਹੁੰਦਾ ਸੀ। ਤੇ ਜਿੰਨੇ ਵੱਡੇ ਸ਼ਹਿਰ ਨੇ ਪੁਰਾਣੇ ਉਹ ਸਾਰੇ ਜਿਹੜੇ ਨੇ ਦਰਿਆਵਾਂ ਦੇ ਕੰਢਿਆਂ ਤੇ ਨੇ
ਤੇ ਕਈ ਇਲਾਕਿਆਂ ਦੇ ਨਾਂ ਜਿਵੇਂ ਤੁਸੀਂ ਫਰਮਾ ਰਹੇ ਸੋ ਪੂਰਨ ਦਾ ਖੂਹ, ਹਾਂ ਹਾਂਜੀ, ਤੇ ਉਹ ਉੱਥੇ ਹੀ ਮਸ਼ਹੂਰ ਹੋ ਜਾਣੇ। ਅੱਗੋਂ ਫਿਰ ਖੂਹ ਜਿਹੜੇ ਨੇ ਦੁਨੀਆ ਦੇ ਵਿੱਚ ਬੜੇ ਮਸ਼ਹੂਰ ਹੋ ਗਏ, ਜਿਵੇਂ ਹਜ਼ਰਤ ਯੂਸਫ ਅਲੈਹਿਸਲਾਮ ਨੂੰ ਜਿਹੜੇ ਖੂਹ ਸੁੱਟਿਆ ਗਿਆ, ਉਹ ਕਿਆਮਤ ਤੱਕ ਰਹਿੰਦੀ ਦੁਨੀਆ ਤੱਕ ਮਸ਼ਹੂਰ ਮਸ਼ਹੂਰ ਰਹੇਗਾ। ਚਾਹੇ ਯੂਸਫ ਨਾ ਹੀ ਪੈ ਗਿਆ, ਚਾਹੇ ਯੂਸਫ ਜੀ। ਇਸ ਤਰ੍ਹਾਂ ਹੀ ਜਿਹੜਾ ਬਾਬਲ ਦਾ ਖੂਹ ਜਿਹਦੇ ਚ ਹਾਰੂਤ ਤੇ ਮਾਰੂਤ ਫਰਿਸ਼ਤਿਆਂ ਨੂੰ ਹਾਂਜੀ ਕੈਦ ਕੀਤਾ ਹੋਇਆ, ਕੁਰਾਨ ਪਾਕ ਚ ਉਹਦਾ ਜ਼ਿਕਰ ਹੈ। ਜੀ ਜੀ। ਇਸ ਤਰ੍ਹਾਂ ਹੀ ਸਿਆਲਕੋਟ ਦੇ ਵਿੱਚ ਇੱਕ ਪੂਰਨ ਜਿਹੜਾ ਬੜਾ ਵੱਡਾ ਸਾਡਾ ਲੋਕ ਦਾਸਤਾਨ ਵੀ ਆ, ਪੂਰਨ ਭਗਤ ਤੇ ਰਾਜੇ ਰਸਾਲੂ ਦੀ ਦਾਸਤਾਨ ਮੈਂ ਵੀ ਉਹ ਲਿਖੀ ਹੈ ਜੀ ਜੀ, ਹਾਂਜੀ ਪੂਰਨ ਬਾਣੀ ਦੇ ਨਾਂ ਤੋਂ। ਉੱਥੇ ਉਹ ਖੂਹ ਅੱਜ ਵੀ ਮੌਜੂਦ ਹੈ, ਉਹਦਾ ਪਾਣੀ ਲੋਕੀ ਅੱਜ ਵੀ ਪੀਂਦੇ ਨੇ। ਤੇ ਬਾਈਵਾ ਸਾਹਿਬ, ਜਿੱਥੇ ਸਿੱਖਾਂ ਦੇ ਵੀ, ਸਿੱਖ ਮਜ਼ਹਬ ਦੇ ਵੀ ਅਸੀਂ ਦੇਖਿਆ, ਸਾਡੀਆਂ ਮਸਜਿਦਾਂ ਵੀ ਜਿੱਥੇ ਹੁੰਦੀਆਂ ਹਨ ਉੱਥੇ ਨਾਲ ਖੂਹ ਹੁੰਦੇ ਹਨ। ਜਿਵੇਂ ਉਹ ਲੋੜ ਸੀ ਨਾ ਜੀ, ਜਿਸ ਤਰ੍ਹਾਂ ਸਿੱਖਾਂ ਦੇ ਗੁਰਦੁਆਰਿਆਂ ਦੇ ਨਾਲ ਖੂਹ, ਮਤਲਬ ਬਾਬੇ ਨਾਨਕ ਦੇ ਜਿੱਥੇ ਆ ਕਰਤਾਰਪੁਰ ਸਾਹਿਬ, ਉੱਥੇ ਪੁਰਾਣੇ 3-4 ਖੂਹ ਸਨ। ਹਾਲੀ ਵੀ ਉਹ 2 ਤੇ ਉਹਨਾਂ ਬੰਦ ਕਰ ਛੜੇ ਨੇ, ਇੱਕ ਖੂਹ ਨੂੰ ਹਾਲੀ ਵੀ ਆਬਾਦ ਰੱਖਿਆ ਜਿਹੜਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੈ ਜੀ ਜੀ। ਤੇ ਬਾਬਾ ਜੀ ਤੇ ਆਪ ਬਾਈ ਕਰਦੇ ਰਹਿੰਦੇ ਨੇ ਇੱਥੇ, ਕਿਉਂਕਿ ਜ਼ਮੀਨ ਨੂੰ ਪਿਆਉਣ ਵਾਸਤੇ ਖੂਹ ਦੀ ਜ਼ਰੂਰਤ ਸੀ, ਪਾਣੀ ਪੀਣ ਵਾਸਤੇ ਖੂਹ ਦੀ ਜ਼ਰੂਰਤ ਸੀ। ਜਿੱਥੇ ਤੁਸੀਂ ਕਿਤੇ ਡੇਰਾ ਲਾਣਾ ਤੁਹਾਨੂੰ ਪਾਣੀ ਦਾ ਪਹਿਲਾਂ ਪ੍ਰਬੰਧ ਕਰਨਾ ਪੈਣਾ, ਜਾਂ ਤੇ ਤੁਸੀਂ ਕਿਸੇ ਦਰਿਆ ਦੇ ਕੰਢੇ ਤੇ ਹੋ, ਕਿਸੇ ਨਾਲੇ ਦੇ ਕੰਢੇ ਤੇ ਹੋ, ਤੇ ਫਿਰ ਤੇ ਉਹਦਾ ਹੀ ਨਾਲੇ ਦਾ ਪੀ ਲੋਗੇ, ਲੇਕਿਨ ਉਹਨੂੰ ਵੀ ਉਹਦੇ ਵਿੱਚ ਵੀ ਕੋਈ ਪੋਲੂਸ਼ਨ ਕੋਈ ਵਾਧਾ ਘਾਟਾ ਹੋ ਸਕਦਾ। ਇਸ ਵਾਸਤੇ ਤੁਹਾਨੂੰ ਖੂਹ ਬਣਾਉਣਾ ਪੈਂਦਾ ਸੀ। ਜਿਵੇਂ ਅੱਜ ਤੁਹਾਨੂੰ ਨਲਕਾ ਲਾਉਣਾ ਪੈਂਦਾ ਆਪਣੇ ਘਰ, ਜਾਂ ਮੋਟਰ ਲਾਉਣੀ ਪੈਂਦੀ ਹੈ, ਬੋਰ ਕਰਾਉਣਾ ਪੈਂਦਾ ਹੈ, ਸਗੋਂ ਇਹਦੀ ਜ਼ਰੂਰਤ ਸੀ। ਔਰ ਜਿਹੜਾ ਕੰਮ ਅੱਜ ਬੋਰ ਕਰ ਰਿਹਾ ਇਹੋ ਹੀ ਖੂਹ ਕਰਦਾ ਸੀ, ਔਰ ਖੂਹੀਆਂ ਕਰਦੀਆਂ ਸਨ। ਉਸ ਵਾਸਤੇ ਉਹਦੀ ਉਹ ਜ਼ਰੂਰਤ ਸੀ, ਉਹਦੇ ਬਗੈਰ ਤੁਸੀਂ ਰਹਿ ਹੀ ਨਹੀਂ ਹੋ ਸਕਦੇ। ਪਾਣੀ ਪੀਣਾ, ਡੰਗਰ ਬੱਚੇ ਨੂੰ ਵੀ ਪਾਣੀ ਪਿਆਣਾ, ਉਹਦੇ ਤੋਂ ਇਲਾਵਾ ਤੁਸੀਂ ਡੇਰਾ ਬਾਦ ਹੀ ਨਹੀਂ ਸੀ ਹੁੰਦਾ ਜੀ। ਜੀ ਜੀ ਜੀ। ਤੇ ਇਹ ਆਖਰ ਚ ਸਾਨੂੰ ਥੋੜਾ ਜਿਹਾ ਵੀ ਦੱਸੋ ਕਿ ਉਸ ਵੇਲੇ ਚਲੋ ਇਹ ਇੱਕ ਤੇ ਸੋਰਸ ਹੋ ਗਿਆ, ਪੈਲੀ ਨੂੰ ਪਾਣੀ ਦੇਣ ਵਾਸਤੇ ਖੂਹ ਬਣ ਗਿਆ। ਹਾਂਜੀ ਹਾਂਜੀ। ਤੇ ਜਿਹੜੀ ਢੱਗਿਆਂ ਦੀ ਵਾਹੀ ਸੀ, ਹਾਂਜੀ, ਉਹ ਵੀ ਤੁਹਾਡਾ ਬਕੌਲ ਕੇ ਬੜਾ ਕੀੜੀ ਦੀ ਟੋਰ ਦਾ ਸਮਾਜ ਸੀ। ਹਾਂਜੀ ਹਾਂਜੀ। ਤੇ ਉਹ ਢੱਗਿਆਂ ਦੀ ਜਿਹੜੀ ਵਾਹੀ ਸੀ, ਉਹ 2 ਬਲਦਾਂ ਵਾਲੀਆਂ, ਚੌਂ ਵਾਲੀਆਂ ਕਿੰਨੀਆਂ ਜੋੜੀਆਂ ਬਲਦ ਵਾਹ ਕੇ ਤੇ 1 ਕਿੱਲਾ ਵਾਹ ਲੈਂਦੇ ਹਨ। ਹਾਂਜੀ, ਉਹ ਨਾ ਜੀ ਮੈਂ ਖੁਦ ਮਤਲਬ ਨਿੱਕੇ ਹੁੰਦਿਆਂ ਸਾਡੇ ਅੱਬਾ ਜੀ ਨੇ ਮੈਨੂੰ ਹਰਨਾਲੀ ਕਰਨ ਦੀ, ਹਰਨਾਲੀ ਕੀ ਹੁੰਦੀ ਸੀ, ਜਦੋਂ ਘਰੋਂ ਢੱਗੇ ਜੋੜ ਕੇ ਉਹ ਉਹਨਾਂ ਦੇ ਗਲ ਪੰਜਾਲੀ ਪਾ ਕੇ ਉੱਤੋਂ ਦੀ ਅਰਲੀਆਂ ਉਹਨਾਂ ਦੇ ਉਹ ਅਰਲੀ ਕੱਢ ਕੇ ਤੇ ਅੰਦਰ ਉਹਨਾਂ ਦੀ ਧੌਣ ਦੇ ਕੇ ਦੋਵਾਂ ਢੱਗਿਆਂ ਦੀ ਸਾਈਡਾਂ ਤੋਂ ਬਾਹਰ ਅਰਲੀਆਂ ਦੇ ਦੇਣੀਆਂ, ਤੇ ਹੱਲ ਜਿਹੜੀ ਹੈ ਨਾ ਉਹਨੂੰ ਉੱਚੀ ਕਰਕੇ ਟੰਗੀ ਦਾ ਸੀ। ਹਾਂਜੀ, ਕਿਉਂਕਿ ਪਹਿਲੀ 'ਚ ਜਾ ਕੇ ਉਹਨੂੰ ਲਾਹ ਕੇ ਤੇ ਨਿੰਦਣਾ ਹੁੰਦਾ ਸੀ। ਅੱਛਾ, ਉਹਨੂੰ ਆਂਦੇ ਸਨ ਹਰਨਾਲੀ ਕਰਨੀ। ਵਾਰਿਸ ਸ਼ਾਹ ਵੀ ਲਿਖਿਆ ਨਾ, ਕਈਆਂ ਲਈਆਂ ਕਰ ਹਰਨਾਲੀਆਂ ਹਾਲੀਆਂ ਨੇ ਸੀਆਂ ਭੋਏ ਨੂੰ ਜਿਨ੍ਹਾਂ ਨੇ ਲਾਣੀਆਂ ਨੇ। ਤਾਂ ਉਹ ਜਨਾਬ ਹਰਨਾਲੀ ਕਰਨ ਦੀ ਜਾਚ ਵੀ ਸਿੱਖੀ। ਉਹਦੇ ਤੋਂ ਬਾਅਦ ਫਿਰ ਉਹਨੂੰ ਲੈ ਜਾਣਾ ਪੈਲੀਆਂ 'ਚ ਜਾ ਕੇ ਤੇ ਹਲ ਜੋ ਦੇਣੇ। ਸਾਡੇ ਬਜ਼ੁਰਗ ਅੱਧੀ ਰਾਤੀ ਤੇ ਜਾਂਦੇ ਸਨ, ਕੋਈ ਘੜੀ ਨਹੀਂ ਸੀ ਹੁੰਦੀ ਉਸ ਜ਼ਮਾਨੇ 'ਚ, ਟਾਈਮ ਵੇਖਣ ਵਾਲਾ ਕੋਈ ਕਲਾਕ, ਕੋਈ ਟਾਈਮ ਪੀਸ, ਕੋਈ ਇਸ ਤਰ੍ਹਾਂ ਦੀ ਸ਼ਾਇਦ ਨਹੀਂ ਸੀ ਹੁੰਦੀ। ਤਾਰਿਆਂ ਨੂੰ ਵੇਖ ਕੇ ਤੇ ਜਨਾਬ ਉਹ ਲੋਕ ਚੱਲਦੇ ਸਨ। ਉਹ ਆਂਦੇ ਸਨ ਕਿ ਲੋਂਦੇ ਚੜੇ ਨਾਲ ਅਸੀਂ ਟੁਰ ਪਏ, ਫਲਾਣਾ ਤਾਰਾ ਜਦੋਂ ਇੱਥੇ ਕੋ ਆਪੜਿਆ, ਖਿੱਤੀਆਂ ਜਦੋਂ ਇੱਥੇ ਕੋ ਆਪੜੀਆਂ, ਤੇ ਫਿਰ ਕਿਉਂਕਿ ਉਹਨਾਂ ਦੀ ਵੀ ਚਾਲ ਬਦਲਦੀ ਰਹਿੰਦੀ ਸੀ, ਔਰ ਉਹਦੇ ਹਿਸਾਬ ਨਾਲ ਉਹ ਅੰਦਾਜ਼ਾ ਲਾ ਕੇ ਤੇ ਮਤਲਬ ਇਹ ਹੈ ਕਿ ਉਹ ਹੱਲ ਲੈ ਕੇ ਨਿਕਲ ਜਾਂਦੇ ਸਨ ਤਾਰਿਆਂ ਨੂੰ ਵੇਖ ਕੇ। ਵਾਹ। ਔਰ ਉਹ ਜਾ ਕੇ ਤੇ ਉਹ ਦੱਸਦੇ ਸਨ ਕਿ ਕਿੱਲਾ ਜ਼ਮੀਨ ਵਾਹਿਆ ਇੱਕ ਹੱਲ ਨਾਲ 12 ਕੋਹ ਪੈਂਦਾ ਹੁੰਦਾ ਹੈ। ਵਾਹ ਵਾਹ। ਯਾਨੀ 12 ਤੇ 12 36 ਮੀਲ। ਤੇ ਉਹ ਬੰਦਾ ਸਿਰਫ ਇਸ ਵਾਸਤੇ ਕਰ ਲੈਂਦਾ ਕਿ ਉਹਦਾ ਜੰਗੀ ਦੇ ਉੱਤੇ ਹੱਥ ਹੁੰਦਾ ਹੈ। ਜਿਹੜਾ ਉਹ ਹੱਲ ਦੇ ਪਿੱਛੇ ਹੁੰਦੀ ਸੀ ਨਾ, ਜਿਹਦੇ ਤੇ ਹੱਥ ਰੱਖਿਆ ਹੁੰਦਾ ਸੀ, ਉਹਨੂੰ ਜੰਗੀ ਆਂਦੇ ਸਨ। ਜੰਗੀ ਦੀ ਥੱਲਿਓਂ ਲੱਕੜ ਹੈਂਡਲ ਟਾਈਪ ਬਣਿਆ ਹੁੰਦਾ, ਉੱਤੇ ਥੱਲਿਓਂ ਛੋਟੀ ਜੀ ਦੇ ਉੱਤੇ ਉਹ ਮੁੱਠ ਟੁੱਕੀ ਹੁੰਦੀ ਸੀ, ਉਹਨੂੰ ਜੰਗੀ ਆਂਦੇ ਸਨ। ਉਹਦੇ ਉੱਤੇ ਹੱਲ ਹੁੰਦਾ ਸੀ ਹੱਥ, ਤੇ ਉਹ ਆਂਦੇ ਸਨ ਕਿ ਮਤਲਬ ਇਹ 12 ਕੋਹ ਪੈਂਦਾ ਬੰਦਾ ਕਿੱਲਾ ਜਿਹੜਾ ਇਹ ਘਾਲ ਨਾ ਵਾਹੇ ਤੇ ਕਰ ਲੈਂਦਾ। ਤੇ ਮਤਲਬ ਏਡਾ ਉਹ ਯਾਨੀ ਕਿ 36 ਮੀਲ ਟੁਰਿਆ ਇੱਕ ਬੰਦਾ, ਫਿਰ 1 ਕਿੱਲੇ ਭੋਏ ਨੂੰ ਸੀਆਂ ਲੱਗੀਆਂ। ਤੋ ਉਹ ਇੱਕ ਸੀਂ ਲੱਗਦੀ ਸੀ। ਔਰ ਉਹ ਫਿਰ ਬਕਾਇਦਾ ਜਦੋਂ ਰਹਿਲ ਮਾਰੀ ਦੀ ਸੀ, ਤੇ ਸਾਡੇ ਕੋਲ 2 ਹੱਲ ਸਨ ਸਾਡੇ ਵੱਡਿਆਂ ਦੇ। ਉਹ ਮੈਂ ਵੀ ਨਾ ਮਤਲਬ ਜਾਣਾ, ਤੇ ਕਿਉਂਕਿ ਰਹਿਲ ਮਾਰਨਾ ਢੱਗੇ ਨੂੰ ਫਿਰ ਟਿਚਕਰ ਮਾਰ ਕੇ ਅੱਗੇ ਖੜਨਾ, ਉਹ ਜ਼ਰਾ ਨਵੇਂ ਸਿੱਖ ਬੰਦੇ ਵਾਸਤੇ ਔਖਾ ਕੰਮ ਹੁੰਦਾ। ਲੇਕਿਨ ਮੈਂ ਉਹ ਵੀ ਸਿੱਖ ਲਿਆ ਸੀ। ਢੱਗੇ ਜਿਹੜੇ ਨੇ ਨਾ ਉਸ ਵੇਲੇ ਧੰਨੀ ਦੇ ਬੁਲਦ ਹੁੰਦੇ ਸਨ,
ਔਰ ਉਹ ਬੜੇ ਹੀ ਸਿਆਣੇ ਹੁੰਦੇ ਸਨ। ਵਾਹ। ਇਹ ਚਕਵਾਲ ਦੇ ਇਲਾਕੇ ਚੋਂ ਲਿਆਂਦੇ ਸਨ ਸਾਡੇ ਬਜ਼ੁਰਗ, ਤੇ ਉਹ ਅੱਬਾ ਜੀ ਨਾ ਚੇਚਾ ਮਾਰਨ ਵਾਲਾ ਢੱਗਾ ਜ਼ਰੂਰ ਲੈਂਦੇ ਸਨ। ਉਹ ਆਂਦੇ ਸਨ ਇਹ ਮਾਰਨ ਵਾਲਾ ਢੱਗਾ ਜਿਹੜਾ ਹੈ, ਇਹ ਅਣਖ ਵਾਲਾ ਹੁੰਦਾ ਹੈ, ਕੌੜਾ ਹੁੰਦਾ ਹੈ, ਔਰ ਇਹ ਵਗਦਾ ਬੜਾ ਹੈ, ਪੈਲੀ 'ਚ ਬਹਿੰਦਾ ਨਹੀਂ। ਵਾਹ ਵਾਹ। ਤੋ ਉਹ ਜਨਾਬ ਦੋ ਹਾਲ ਹੁੰਦੇ ਸਨ, ਤੇ ਮੈਂ ਉਹ ਨਿੱਕੇ ਹੁੰਦਿਆਂ ਜਾਂਦਾ ਰਿਹਾ, ਉਹ ਹਾਲ ਚਾਲ ਵਾਹਨ ਦੀ ਜਾਚ ਸਿੱਖੀ ਸਾਰਾ। ਉਹ ਪੈਲੀਆਂ 'ਚ ਰਹਿਲਾਂ ਵੀ ਮਾਰਦੇ ਰਹੇ, ਪੈਲੀਆਂ ਵਾਹੁੰਦੇ ਵੀ ਰਹੇ। ਤੇ ਬਾਜਵਾ ਸਾਹਿਬ ਬੀ ਖਾਦ ਵੀ ਹੱਥ ਨਾਲ ਹੀ ਸਾਰਾ ਸੁੱਟਣਾ? ਹਾਂਜੀ, ਬੀ ਖਾਦ ਤੇ ਹੁਣ ਵੀ ਜ਼ਿਆਦਾਤਰ ਲੋਕੀ ਹੱਥ ਨਾਲ ਹੀ ਸੁੱਟਦੇ ਨੇ। ਔਰ ਉਹਦਾ ਮਤਲਬ ਇਹ ਕਿ ਸਾਨੂੰ ਬਜ਼ੁਰਗਾਂ ਨੇ ਦੱਸਿਆ ਕਿ ਜਦੋਂ ਸ਼ੁਰੂ ਕਰੋ ਤੇ ਉਹ ਝਲੂੰਗੀ ਜੀ ਇੱਥੇ ਬੰਨ੍ਹ ਲੈਣੀ, ਤੇ ਸੱਜੇ ਹੱਥ ਨਾਲ ਬੀ ਦੇਣ ਲੱਗਣਾ, ਤੇ ਇਸ ਤਰ੍ਹਾਂ ਮੁੱਠ 'ਚ ਪਾ ਕੇ ਤੇ ਆਹ ਉਂਗਲ ਅੱਗੇ ਕਰ ਲੈਣੀ, ਤੇ ਆਖਣ ਲੱਗੇ ਵੀ ਬਿਸਮਿਲ੍ਲਾ ਪੜ੍ਹ ਕੇ ਤੇ ਆਖਣਾ ਚਿੜੀ ਚੜੂੰਗੀ ਦੇ ਪਾ, ਕਿ ਚਿੜੀਆਂ ਛਿੜੀਆਂ ਕਾਵਾਂ ਚਾਵਾਂ ਵੀ ਖਾਣਾ ਆਪਣਾ ਹਿੱਸਾ ਵਿੱਚੋਂ। ਹਾਂਜੀ, ਤੇ ਉਹ ਸਾਰਾ ਮਤਲਬ ਜ਼ਿਮੀਂਦਾਰ ਦੀ ਬਾਈਬਾਨ ਦੀ ਬੜੀ ਕੁਦਰਤ ਦੇ ਨਾਲ ਬੜੀ ਸਾਂਝ ਸੀ। ਵੇਖੋ ਨਾ, ਸਾਰੀ ਕਾਇਨਾਤ ਦੇ ਕੀੜੇ ਮਕੌੜੇ ਹਸ਼ਰਾਤੁਲ ਅਰਜ਼ ਸਾਰੇ ਜ਼ਿਮੀਂਦਾਰ ਦੀ ਉਗਾਈ ਹੋਈ ਫਸਲ ਖਾਂਦੇ ਨੇ। ਔਰ ਇਹ ਜਨਾਬ ਸਾਇਬੇਰੀਆ ਤੋਂ ਕਿੰਨੇ ਹਜ਼ਾਰ ਜਾਨਵਰ ਹਰ ਸਾਲ ਇੱਥੇ ਆਉਂਦੇ ਨੇ, ਜਿਹੜੇ ਇੱਥੇ ਚੋਗਾ ਚੁੱਕ ਕੇ ਸਿਆਲ ਇੱਥੇ ਗੁਜ਼ਾਰ ਕੇ ਗਰਮੀਆਂ ਹੁੰਦਿਆਂ ਨੂੰ ਮਮੋਲੇ ਨੇ, ਕੂੰਜਾਂ ਨੇ, ਹੋਰ ਇੰਨੀਆਂ ਕੁ ਚਿੜੀਆਂ ਤੇ ਇੰਨੇ ਕੁ ਜਾਨਵਰ ਨੇ। ਸਾਨੂੰ ਪਰਿੰਦੇ ਚਰਿੰਦੇ ਚਰਨ ਵਾਲੇ ਵੀ ਤੇ ਜਾਨਵਰ ਸਾਰੇ ਜਨਾਬ ਵੇਖੋ ਨਾ, ਫਸਲਾਂ ਜਿਹੜੀਆਂ ਨੇ ਉਹ ਨਿਰੇ ਜ਼ਿਮੀਂਦਾਰ ਸਾਡਾ ਨਿਰੇ ਅਜਨਾਸ ਹੀ ਪੈਦਾ ਨਹੀਂ ਕਰਦਾ, ਉਹਦੇ ਨਾਲ ਨਾਲ ਚਾਰਾ ਵੀ ਬੜੇ ਪੈਦਾ ਕਰਦਾ। ਹਾਂਜੀ ਹਾਂਜੀ, ਪੱਠੇ ਵੀ ਹੁੰਦੇ ਨੇ, ਹਰ ਕਿਸਮ ਦੇ ਪੱਠਾ ਦੱਥਾ ਵੀ ਡੰਗਰਾਂ ਖਾਣਾ ਹੁੰਦਾ। ਇਹਦੇ ਤੋਂ ਇਲਾਵਾ ਮਕਈਆਂ ਜਿਹੜਾ ਸ਼ਹਿਰਾਂ 'ਚ ਜਾਂਦਾ, ਇਹ ਸਾਰਾ ਕੁਝ ਸਿਲਸਿਲਾ ਜਿਹੜਾ ਉਹ ਖਾਣ ਪੀਣ ਦਾ ਜ਼ਾਹਰ ਹੈ ਇਹਦੇ ਜ਼ਿਮੀਂਦਾਰ ਦੇ ਨਾਲ ਹੀ ਜੁੜਿਆ ਹੋਇਆ ਹੈ। ਔਰ ਅਗਰ ਇਹ ਖੁਸ਼ਹਾਲ ਹੋਏਗਾ, ਇਹ ਐਗਰੇਰੀਅਨ ਇਕੋਨੋਮੀ ਹੈ, ਜਿੰਨਾ ਇਹ ਜ਼ਿਮੀਂਦਾਰ ਖੁਸ਼ਹਾਲ ਹੋਏਗਾ ਕੌਮ ਓਨੀ ਖੁਸ਼ਹਾਲ ਹੋਏਗੀ। ਇਸ ਵੇਲੇ ਜ਼ਿਮੀਂਦਾਰਾਂ ਦੀ ਕਣਕ ਨਹੀਂ ਵਿਕਦੀ, ਤੇ ਜਨਾਬ ਸਾਰੇ ਦੁਕਾਨਦਾਰਾਂ ਨੂੰ ਪੁੱਛੋ ਵਿਹਲੇ ਬੈਠੇ ਨੇ, ਉਹ ਆਂਦੇ ਨੇ ਜੀ ਵੀ ਇਹਨਾਂ ਦੀ ਕਣਕ ਹੀ ਨਹੀਂ ਵਿਕੀ, ਉਹਦਾ ਰੇਟ ਹੀ ਕੋਈ ਨਹੀਂ। ਹਾਂਜੀ, ਤਾਂ ਸਾਰੇ ਦੁਕਾਨਦਾਰ, ਕਿਉਂਕਿ ਇਹ ਐਗਰੇਰੀਅਨ ਇਕੋਨੋਮੀ ਹੈ। ਬਿਲਕੁਲ। ਔਰ ਇੱਥੇ 70-80% ਸਾਡਾ ਜਿਹੜਾ ਸਾਰਾ ਤੁਹਾਡਾ ਗੁਜ਼ਾਰਾ ਜੀ ਉਹ ਤੁਹਾਡੇ ਅਨਾਜ ਦੀ ਪੈਦਾਵਾਰ, ਜ਼ਰੀ ਮੈਸ਼ਤ, ਜ਼ਰੀ ਮੈਸ਼ਤ ਹੈ। ਔਰ ਉਹਨੂੰ ਅਗਰ ਜਿੰਨਾ ਬੂਸਟ ਕਰੋਗੇ, ਉਹਨੂੰ ਜਿੰਨਾ ਚੰਗਾ ਕਰੋਗੇ, ਜਿੰਨਾ ਸੌਖਾ ਕਰੋਗੇ, ਓਨਾ ਹੀ ਪੂਰਾ ਮੁਲਕ ਤਰੱਕੀ ਕਰੇਗਾ। ਦੇਖੋ ਜੀ, ਤੁਹਾਡੀ ਕਪਾਹ ਹੋਏਗੀ ਤੇ ਟੈਕਸਟਾਈਲ ਚੱਲੇਗੀ। ਵਾਹ। ਹਾਂਜੀ, ਕਣਕ ਹੋਏਗੀ ਤੇ ਫਲੋਰ ਮਿੱਲਾਂ ਚੱਲਣਗੀਆਂ, ਤੇ ਜਨਾਬ ਇਸ ਤਰ੍ਹਾਂ ਤੇਲਦਾਰ ਜਨਾਸ ਹੋਣਗੀਆਂ ਤੇਲ। ਹਾਂਜੀ ਹਾਂਜੀ, ਤੇ ਫੇਰ ਹੀ ਸਾਡੇ ਕੁਕਿੰਗ ਆਇਲ ਬਣਨਗੇ, ਕੁਕਿੰਗ ਆਇਲ ਵਗੈਰਾ ਸਾਰਾ ਕੁਝ ਮਤਲਬ ਤੁਹਾਡਾ ਸਾਡੀ ਸਾਰੀ ਮਈਸ਼ਤ ਹੀ ਜ਼ਰਾਤ ਦੇ ਉੱਤੇ ਬੇਸ ਕਰਦੀ ਹੈ। ਸਹੀ ਤੁਸੀਂ ਫਰਮਾਇਆ। ਔਰ ਇਹਦੇ ਵਾਸਤੇ ਜਿਹੜੀਆਂ ਕੌਮਾਂ ਜ਼ਿੰਦਾ ਨੇ ਜਾਂ ਜਿਹੜੀਆਂ ਕੌਮਾਂ ਪਲਾਨਿੰਗ ਨਾਲ ਚੱਲਦੀਆਂ ਨੇ, ਉਹ ਬਾਕਾਇਦਾ ਜ਼ਿਮੀਂਦਾਰ ਨੂੰ ਖੁਸ਼ਹਾਲ ਕਰਦੀਆਂ ਨੇ। ਜਿੰਨਾ ਜ਼ਿਮੀਂਦਾਰ ਖੁਸ਼ਹਾਲ ਹੋਏਗਾ, ਉਹਨੂੰ ਫੈਸਿਲੀਟੇਟ ਕਰੋਗੇ, ਉਹਨੂੰ ਸੌਖਿਆਂ ਕਰੋਗੇ, ਓਨਾ ਉਹ ਜ਼ਿਆਦਾ ਹਿੰਮਤ ਨਾਲ, ਹੌਸਲੇ ਨਾਲ ਫਸਲ ਪੈਦਾ ਕਰੇਗਾ, ਔਰ ਉਹ ਵੱਧ ਤੋਂ ਵੱਧ ਜਿਨਸਾਂ ਉਗਾਏਗਾ। ਅੱਗੋਂ ਤੁਹਾਡੀ ਓਨੀ ਇੰਡਸਟਰੀ ਵਧੇਗੀ। ਹਾਂਜੀ, ਜਦੋਂ ਇੰਡਸਟਰੀ ਵਧੇਗੀ ਓਨੀਆਂ ਹੀ ਤੁਹਾਡੀਆਂ ਐਕਸਪੋਰਟਸ ਵਧਣਗੀਆਂ, ਤੇ ਬਾਹਰੋਂ ਦੇ ਜਦੋਂ ਐਕਸਪੋਰਟਸ ਵਧਣਗੀਆਂ, ਤੁਹਾਡੇ ਮੁਲਕ 'ਚ ਬਾਹਰ ਦੀਆਂ ਕਰੰਸੀਆਂ ਆਉਣਗੀਆਂ। ਜਦੋਂ ਕਰੰਸੀਆਂ ਆਉਣਗੀਆਂ ਤੇ ਇਕੋਨੋਮੀ ਜਿਹੜੀ ਹੈ ਬੂਸਟ ਕਰੇਗੀ। ਵਾਹ। ਹਾਂਜੀ, ਲੇਕਿਨ ਇਹ ਸਾਰੀਆਂ ਚੀਜ਼ਾਂ ਤੇ ਉਹ ਜਾਣਦੇ ਨੇ ਜਿੰਨਾ ਇਕਨੋਮਿਕਸ ਪੜ੍ਹੀ ਹੋਵੇ। ਵਾਹ। ਹਾਂਜੀ, ਲਓ ਜੀ ਪਿਆਰਿਓ, ਤੁਸੀਂ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਤੇ ਦੇਸ਼ ਪੰਜਾਬ ਦੇ ਸਾਡੇ ਬੜੇ ਮਾਨਯੋਗ ਸੂਝਵਾਨ ਸਾਡੇ ਇਹਸਾਨੁੱਲਾ ਬਾਜਵਾ ਸਾਹਿਬ ਦੀਆਂ ਗੱਲਾਂ ਬਾਤਾਂ ਸੁਣੀਆਂ। ਯਕੀਨਨ ਸਾਡੀ ਅਜੋਕੀ ਪੀੜ੍ਹੀ ਜਿਹੜੀ ਹੈ, ਸਾਡੇ ਅੱਜ ਕੱਲ੍ਹ ਦੇ ਬਾਲ ਧੀਆਂ ਪੁੱਤਰ, ਸਾਡੇ ਮੁੰਡੇ ਕੁੜੀਆਂ, ਪੜ੍ਹਾਕੂ ਸਾਡੇ ਬੱਚੇ ਜਿਹੜੇ ਨੇ, ਉਹਨਾਂ ਦੇ ਵਾਸਤੇ ਬਹੁਤ ਸਾਰੀ ਇਨਫੋਰਮੇਸ਼ਨ ਬਾਜਵਾ ਸਾਹਿਬ ਦੀਆਂ ਗੱਲਾਂ ਦੇ ਵਿੱਚ ਮੌਜੂਦ ਵੀ ਸੀ, ਔਰ ਉਹਨਾਂ ਨੂੰ ਮਿਲੀ ਵੀ ਹੋਣੀ ਹੈ। ਪਿਆਰਿਓ, ਸਾਡੇ ਦੇਸ਼ ਪੰਜਾਬ ਦੇ ਹੋਰ ਕਿਹੜੇ ਕਿਹੜੇ ਰਿਵਾਜ ਸਨ, ਕਿਹੜੀਆਂ ਰਸਮਾਂ ਰੀਤਾਂ ਸਨ, ਸਾਡੇ ਸ਼ਾਦੀ ਵਿਆਹ ਦੀਆਂ ਕੀ ਰਸਮਾਂ ਸਨ, ਸਾਡੇ ਮਰਨ ਜਿਉਣ ਦੀਆਂ ਕੀ ਰਸਮਾਂ ਸਨ, ਸਾਡੀ ਧਰਤੀ ਦੇ ਉੱਤੇ ਸਾਡੇ ਬਾਲ ਕਿਹੜੀਆਂ ਖੇਡਾਂ ਖੇਡਦੇ ਸਨ, ਸਾਡੇ ਦੇਸ਼ ਪੰਜਾਬ ਦੇ ਲੋਕ ਰਕਸ ਕਿਹੜੇ ਸਨ। ਇਹ ਬਹੁਤ ਸਾਰੇ ਐਸੇ ਮੌਜ਼ੂਆਤ ਨੇ ਜਿਨ੍ਹਾਂ ਦੇ ਉੱਤੇ ਅਸੀਂ ਗੱਲਬਾਤ ਆਪਣੇ ਬਜ਼ੁਰਗਾਂ ਦੇ ਨਾਲ, ਬਾਜਵਾ ਸਾਹਿਬ ਦੇ ਨਾਲ ਕਰਦੇ ਕਰਾਂਗੇ, ਔਰ ਤੁਹਾਨੂੰ ਇਨਸ਼ਾਅੱਲਾ ਜਾਣਕਾਰੀ ਦਿੰਦੇ ਰਵਾਂਗੇ। ਸਾਡਾ ਅੱਜ ਦਾ ਵਿਲਾਗ ਵੀ ਚੂੰਕਿ ਬਹੁਤ ਜ਼ਿਆਦਾ ਲੰਮਾ ਹੋ ਗਿਆ ਹੈ, ਤੇ ਇਸ ਵਾਸਤੇ ਹੁਣ ਅਸੀਂ ਲਵਾਂਗੇ ਤੁਹਾਡੇ ਕੋਲੋਂ ਇਜਾਜ਼ਤ। ਇਨਸ਼ਾਅੱਲਾ ਬਾਕੀ ਗੱਲਾਂ ਬਾਤਾਂ ਜਿਹੜੀਆਂ ਕਿ ਸਾਡੇ ਲਈ ਤੇ ਤੁਹਾਡੇ ਵੀ ਬੜੀ ਦਿਲਚਸਪੀ ਦਾ ਬਾਇਸ ਬਣਦੀਆਂ ਨੇ,
ਆਪਣੇ ਅਗਲੇ ਵਿਲਾਗ ਦੇ ਵਿੱਚ ਤੁਹਾਡੇ ਹਜ਼ੂਰ ਪੇਸ਼ ਕਰਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀ। ਰੌਣਕ ਹੋ ਜਾਊ ਚੱਲ